ਸੋ ਇਹ ਸੋਸ਼ਲ ਸਿਕਿਉਰਿਟੀ ਦੇ ਜਿਹੜੇ ਡਿਪਲੀਸ਼ਨ ਦਾ ਮਾਮਲਾ ਹੈ ਕਿ ਯਾਰ ਕੀ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਪਈ? ਤਾਂ ਵੀ ਬੜੇ ਚਿਰ ਤੋਂ ਇਹ ਗੱਲ ਚੱਲਦੀ ਆ ਰਹੀ ਕਿ ਸੋਸ਼ਲ ਸਿਕਿਉਰਿਟੀ ਇਜ਼ ਵਨ ਆਫ ਦਾ ਬਿਗੇਸਟ ਪੌਂਜੀ ਸਕੀਮ ਇਨ ਹਿਸਟਰੀ ਆਫ ਮੈਨਕਾਈਂਡ। ਜਿਹੜੇ ਲੋਕਾਂ ਨੂੰ ਅੱਜ ਸੋਸ਼ਲ ਸਿਕਿਉਰਿਟੀ ਪੇ ਕੀਤੀ ਜਾ ਰਹੀ ਹੈ ਉਹ ਅਸੀਂ ਪੇ ਕਰ ਰਹੇ ਹਾਂ, ਤੇ ਜਿਹੜੀ ਸਾਨੂੰ ਪੇ ਕਰਨੀ ਹੈ ਉਹ ਅਗਲੀਆਂ ਜਨਰੇਸ਼ਨਸ ਕੋਲ ਲੈਣੀ ਹੈ। ਸੋ ਵਿਚ ਇਜ਼ ਐਕਚੁਅਲੀ ਅ ਕਲਾਸਿਕ ਐਗਜ਼ਾਮਪਲ ਆਫ ਅ ਪੌਂਜੀ ਸਕੀਮ ਕਿ ਪੈਸੇ ਲੈਣੇ ਕਿਸੇ ਹੋਰ ਨੂੰ ਤੇ ਦੇਣੇ ਕਿਸੇ ਹੋਰ ਨੂੰ, ਔਰ ਕਹਿਣਾ ਕਿ ਤੁਹਾਡਾ ਜਿਹੜਾ ਇਹ ਇਨਵੈਸਟਮੈਂਟ ਹੋਈ ਜਾਂ ਅੱਜ ਤੁਹਾਨੂੰ ਇਹ ਤੁਹਾਡੀ ਪੈਨਸ਼ਨ ਹੈ। ਸੋ ਹੋ ਹੀ ਰਿਹਾ ਕਿ ਉਹਨਾਂ ਦੇ ਇੱਕ ਰਿਜ਼ਰਵ ਹੁੰਦਾ, ਜਿਹੜਾ ਰਿਜ਼ਰਵ ਹੈ ਉਹ ਡਿਪਲੀਟ ਹੁੰਦਾ ਪਿਆ, ਔਰ 2032 ਤੱਕ ਉਹ ਮੈਕਸਿਮਮ ਉਹਦੀ ਡਿਪਲੀਸ਼ਨ ਜਿਹੜੀ ਹੋ ਜਾਣੀ ਹੈ। ਸੋ ਅੱਜ ਦੇ ਹਿਸਾਬ ਨਾਲ ਕੈਲਕੂਲੇਸ਼ਨ ਕੀਤੀ ਜਾ ਰਹੀ ਹੈ, ਜਿਹੜੇ ਬੰਦੇ ਨੇ ਕੁਆਲੀਫਾਈ ਕਰਨਾ ਔਰ ਜਿਹਨੇ ਵੀ 2032 ਦੇ ਵਿੱਚ ਆਪਣੀ ਸੋਸ਼ਲ ਸਿਕਿਉਰਿਟੀ ਲੈਣੀ ਸ਼ੁਰੂ ਕਰਨੀ ਹੈ ਉਸ ਤੋਂ ਬਾਅਦ ਲੈਣੀ ਹੈ, ਜੇ ਕਾਂਗਰਸ ਨੇ ਕੁਛ ਨਾ ਕੀਤਾ, ਚੀਜ਼ਾਂ ਇਦਾਂ ਦੀਆਂ ਇਦਾਂ ਰਹੀਆਂ, 5% ਜਿਹੜਾ ਕੱਟ ਲੱਗਣਾ। ਕੀ ਤਰੀਕੇ ਨੇ ਇਨਵੈਸਟਮੈਂਟ ਦੇ, ਕਿੱਥੇ ਕਿੱਥੇ ਬੰਦਾ ਇਨਵੈਸਟ ਕਰ ਸਕਦਾ? ਇੱਕ ਤਾਂ ਜਿੱਥੋਂ ਆਪਾਂ ਆਏ ਆ ਜਾਂ ਜਿੱਦਾਂ ਮੋਸਟਲੀ ਆਪਾਂ ਸਿੱਖੇ ਆ ਵੀ ਸੇਵਿੰਗ ਜਿਹੜੀ ਉਹ ਕਰਕੇ ਰੱਖੋ, ਸੇਵਿੰਗ ਅਕਾਊਂਟ ਬਣਾ ਕੇ ਜਿਹੜਾ ਉਹ ਰੱਖੋ। ਇਸ ਤੋਂ ਇਲਾਵਾ ਹੋਰ ਕੀ ਆਪਸ਼ਨਸ ਹੁੰਦੇ? ਸੋ ਜੇ ਸਭ ਤੋਂ ਜੇ ਆਪਾਂ ਰਾਈਟ ਹੈਂਡ ਸਾਈਡ ਤੇ ਜਾਈਏ ਤੇ ਆਪਣਾ ਹਾਇਰ ਰਿਸਕ ਦੇ ਉੱਤੇ ਹੈਗਾ ਇੰਡੈਕਸ ਫੰਡ ਜਾਂ ਸਟਾਕ ਮਾਰਕੀਟ। ਇਹਦੇ 'ਚ ਮੈਂ ਉਹੀ ਕੋਸ਼ਿਸ਼ ਕਰਾਂਗਾ ਕਿ ਜਿਹੜੇ ਤੁਸੀਂ ਪੈਸੇ ਇਹ 'ਚ ਇਨਵੈਸਟ ਕਰਨੇ, ਜਿਹੜਾ ਹਾਈ ਰਿਸਕ ਹੈ, ਤੁਸੀਂ ਉਹੀ ਪੈਸੇ ਇਨਵੈਸਟ ਕਰੋ। ਕਿ ਜੋ ਵੀ ਤੁਸੀਂ ਪੈਸੇ 'ਚ ਇਨਵੈਸਟ ਕਰਦੇ ਪਏ ਹੋ ਉਹ ਕਰੋ ਕਿ ਜਿਹੜੇ ਤੁਸੀਂ ਪੈਸੇ ਲੂਜ਼ ਕਰਨ ਨੂੰ ਤਿਆਰ ਹੋ ਗਏ ਹੋ। ਇਟਸ ਲਾਈਕ ਅ ਗੈਂਬਲਿੰਗ। ਦੂਜੀ ਗੱਲ ਆ ਗਈ ਬੌਂਡ। ਸੋ ਬੌਂਡ ਜਿਹੜਾ ਇਹਦੇ 'ਚ ਰਿਸਕ ਡੈਫੀਨਿਟਲੀ ਉਹਦੇ ਨਾਲ ਘੱਟ ਹੈ। ਇਹਦੇ 'ਚ ਜਿਹੜਾ ਮੇਨ ਚੀਜ਼ ਹੈ ਕਿ ਤੁਸੀਂ ਪੈਸੇ ਜਿਹੜੇ ਆਪਣੇ ਇੱਕ ਤਰ੍ਹਾਂ ਨਾਲ ਲੈਂਡ ਕਰਦੇ ਹੋ, ਗਵਰਨਮੈਂਟ ਨੂੰ ਲੈਂਡ ਕਰਦੇ ਹੋ ਜਾਂ ਕਿਸੇ ਕੰਪਨੀ ਨੂੰ ਲੈਂਡ ਕਰਦੇ ਹੋ, ਉਹਦੇ ਉੱਤੇ ਤੁਹਾਨੂੰ ਉਹ ਵਿਆਜ ਦਿੰਦੇ। ਸੋ ਉਹਦੇ 'ਚ ਜਿਹੜਾ ਰਿਸਕ ਹੈ ਡੈਫੀਨਿਟਲੀ ਮਚ ਲੋਅਰ ਹੈ। ਹੁਣ ਆ ਗਈ ਸੀਡੀਜ਼ ਆ ਗਈ। ਸੀਡੀਜ਼ ਡੈਫੀਨਿਟਲੀ ਇਹਦੇ 'ਚ ਰਿਟਰਨ ਵੀ ਘੱਟ ਹੈ ਬੌਂਡਸ ਦੇ ਨਾਲ, ਬਟ ਇਹ ਸੇਫ ਵੀ ਹੈਗੀਆਂ ਨੇ। ਇਹ ਸੇਫ ਤਾਂ ਨੇ ਕਿਉਂਕਿ ਤੁਹਾਡਾ ਪੈਸਾ ਲਿਕੁਇਡ ਹੈ, ਪਰ ਮੰਨ ਲਓ ਕਿ ਤੁਸੀਂ 6 ਮਹੀਨੇ ਜਾਂ ਸਾਲ ਦੀ ਜਾਂ 5 ਸਾਲ ਦੀ ਸੀਡੀ ਕਰਾ ਦਿੱਤੀ, ਉਹਦੇ ਵਿੱਚ ਮਾਰਕੀਟ ਦੀ ਇਨਫਲੇਸ਼ਨ ਵੱਧ ਗਈ। ਮੰਨ ਲਓ ਕਿ ਤੁਸੀਂ 5% ਤੇ ਕਰਾਈ ਔਰ ਮਾਰਕੀਟ ਇਨਫਲੇਸ਼ਨ 8% ਤੇ ਪਹੁੰਚ ਗਈ ਹੈ, ਤਾਂ ਯੂ ਸਟਿਲ ਲੂਜ਼ਿੰਗ ਮਨੀ, ਬਟ ਠੀਕ ਹੈ, ਚਲੋ ਐਟਲੀਸਟ ਤੁਹਾਡਾ ਪੈਸਾ ਸੇਫ ਹੈਗਾ। ਔਰ ਸਭ ਤੋਂ ਜਿਹੜਾ ਸੇਫੈਸਟ ਤਰੀਕਾ ਆਪਾਂ ਮੰਨਿਆ ਜਾਂਦੇ ਹੋ ਮਨੀ ਮਾਰਕੀਟ ਜਾਂ ਸੇਵਿੰਗ ਅਕਾਊਂਟ ਹੈਗੇ ਨੇ। ਸੋ ਹਾਈ ਯੀਲਡ ਸੇਵਿੰਗ ਅਕਾਊਂਟ ਜਿਹੜੇ ਹੈਗੇ ਤੇ ਇਹਦੇ ਚ ਐਗਜ਼ੈਕਟਲੀ ਰੇਟ ਚੇਂਜ ਹੁੰਦੇ ਰਹਿੰਦੇ ਨੇ ਕਿ ਐਸ ਜਿੱਦਾਂ ਇਨਫਲੇਸ਼ਨ ਵੱਧਦੀ ਘਟਦੀ। ਤੇ ਸੀਡੀ ਦੇ ਵਿੱਚ ਜਿਹੜੇ ਆਪਣੇ ਜਿਹੜਾ ਵੀ ਤੁਸੀਂ ਜਿੰਨੇ ਦੀ ਸੀਡੀ ਦੀ ਕਰਾ, ਪ੍ਰੋਬਲਮ ਇਹੀ ਹੈ ਕਿ ਮੰਨ ਲਓ ਕਿ ਅੱਜ ਤੁਸੀਂ ਇੱਕ ਲੈਵਲ ਤੇ ਕਰਾ ਦਿੱਤੀ, ਪਰ ਪ੍ਰੋਬਲਮ ਜਾਂ ਫਾਇਦਾ ਅੱਜ ਇੱਕ ਲੈਵਲ ਤੇ ਕਰਾ ਦਿੱਤੀ ਇੱਕ ਇੰਟਰਸਟ ਰੇਟ ਦੇ ਉੱਤੇ, ਜੇ ਸਾਲ ਦੀ ਕਰਾਤੀ ਜਾਂ 2 ਸਾਲ ਦੀ ਕਰਾਤੀ, ਔਰ ਉਹ ਸਾਲ ਦੇ ਵਿੱਚ ਜੇ ਇੰਟਰਸਟ ਵੱਧ ਗਿਆ ਔਰ ਤੁਹਾਡੀ ਅੱਜ ਸੀਡੀ ਕਰਾਉਂਦੇ ਤੁਹਾਨੂੰ ਸ਼ਾਇਦ ਜ਼ਿਆਦਾ ਮਿਲ ਸਕਦਾ ਸੀ, ਸੋ ਤੁਸੀਂ % ਲੂਜ਼ ਕਰ ਸਕਦੇ। ਔਰ ਕਈ ਵਾਰ ਇਹ ਵੀ ਹੁੰਦਾ ਕਿ ਜੇ ਇਨਫਲੇਸ਼ਨ ਘਟ ਗਈ ਤੇ ਇੰਟਰਸਟ ਰੇਟ ਵੀ ਘਟਣ ਲੱਗ ਪਏ, ਤੁਸੀਂ ਵੱਧਦੇ ਕਰਾਈ ਹੈ ਤਾਂ ਤੁਸੀਂ ਜਿੰਨੇ ਚਿਰ ਵਾਸਤੇ ਕਰਾਈਏ ਤੁਹਾਨੂੰ ਉਹਨੇ ਪੈਸੇ ਮਿਲਣੇ। ਤੇ ਮਨੀ ਮਾਰਕੀਟ ਦੇ ਵਿੱਚ ਹੈਗਾ ਕਿ ਇਹ ਵੇਰੀ ਕਰਦੀ ਦਿੰਦੀ ਕਿ ਤੁਹਾਡਾ ਮਿਨੀਮਮ ਬੈਲੈਂਸ ਕਿੱਦਾਂ। ਅਕਸਰ ਜਦੋਂ ਸਟਾਕਸ ਦਾ ਰੌਲਾ ਪਾਉਂਦਾ ਹੈ, ਅਕਸਰ ਆਪਾਂ 401k ਦਾ ਬਹੁਤ ਰੌਲਾ ਸੁਣਦੇ ਆ ਵੀ ਉਹ ਕਿਸੇ ਦਾ ਕਹਿੰਦੇ ਜੀ ਆਹ ਤਾਂ ਤੁਹਾਡੀ ਹੁਣ 401k ਖਤਮ ਹੋ ਗਈ। ਬੇਸਿਕਲੀ ਉਹ ਰਿਟਾਇਰਮੈਂਟ ਪਲੈਨਿੰਗ ਹੀ ਹੈ। ਬਿਲਕੁਲ। ਸੋ 401k ਡਿਫਰੈਂਟ ਪਲੈਨਿੰਗ ਹੈ, ਉਹ 'ਚ ਤੁਹਾਡੇ ਜਿਹੜੇ ਪੈਸੇ ਨੇ ਉਹ ਟੈਕਸ ਡੈਫਰਡ ਹੁੰਦੇ ਨੇ, ਉਹਦੇ 'ਚ ਵੀ ਆਈਰੇ ਦੇ ਵਿੱਚ ਵੀ ਟੈਕਸ ਡੈਫਰਡ ਹੁੰਦੀ ਹੈ। ਹਿਸਟੋਰੀਕਲੀ ਅਜੇ ਤੱਕ ਡੇਟਾ ਆਇਆ ਜੇ ਤੁਸੀਂ ਲੰਮੇ ਟਾਈਮ ਵਾਸਤੇ 20 30 40 ਸਾਲ ਵਾਸਤੇ ਪੈਸੇ ਇਨਵੈਸਟ ਕਰੀ ਜਾਂਦੇ ਹੋ ਤੇ ਔਨ ਐਵਰੇਜ ਤੁਹਾਨੂੰ 8% ਜਿਹੜਾ ਰਿਟਰਨ, ਮਿਨੀਮਮ 8% ਜਿਹੜਾ ਤੁਹਾਨੂੰ ਰਿਟਰਨ ਔਨ ਇਨਵੈਸਟਮੈਂਟ ਮਿਲਦਾ। ਸ਼ਾਰਟ ਟਰਮ 'ਚ ਉਹੀ ਹੁੰਦਾ ਨਾ ਕਿ ਜ਼ਿਆਦਾ ਘੱਟ ਮਿਲ ਗਿਆ, ਪਰ ਲੌਂਗ ਟਰਮ ਦੇ ਵਿੱਚ ਤੁਹਾਨੂੰ 8% ਮਿਲਦਾ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਮਾਰਕੀਟ ਪਲਸ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਨਿਰਮਲ ਮਾਨ ਜੀ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨ, ਤੁਹਾਨੂੰ ਤੁਹਾਡੇ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਮੀ। ਥੈਂਕਸ ਅਗੇਨ ਜੀ। ਮਾਰਕੀਟ ਪਲਸ ਪ੍ਰੋਗਰਾਮ ਦੇ ਵਿੱਚ ਆਪਾਂ ਪਿਛਲੇ ਕੁਝ ਕੁ ਐਪੀਸੋਡ ਫਾਈਨੈਂਸ਼ੀਅਲ ਲਿਟਰੇਸੀ ਨੂੰ ਲੈ ਕੇ ਕੀਤੇ ਆ, ਜਿਸ ਦੇ ਵਿੱਚ ਕ੍ਰੈਡਿਟ ਕਾਰਡ, ਡੈਟ, ਉਹ ਸਾਰੀਆਂ ਚੀਜ਼ਾਂ ਮੈਨੇਜ ਕਿੱਦਾਂ ਕਰਨਾ ਹੈ ਮਨੀ, ਉਸ ਨੂੰ ਲੈ ਕੇ ਗੱਲਾਂ ਕੀਤੀਆਂ ਆ। ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਥੋੜ੍ਹੀ ਇਨਵੈਸਟਿੰਗ ਦੇ ਬਾਰੇ, ਰਿਟਾਇਰਮੈਂਟ ਪਲੈਨਿੰਗ ਆ ਉਸ ਦੇ ਬਾਰੇ ਜਿਹੜੀ ਉਹ ਨਾਲ ਕਰਾਂਗੇ। ਨਿਰਮਲ ਮਾਨ ਜੀ, ਇਹ ਆਪਾਂ ਆਪਣੇ ਜਿੰਨੇ ਵੀ ਸਰੋਤੇ ਤੇ ਦਰਸ਼ਕ ਆ ਉਹਨਾਂ ਨੂੰ ਦੱਸ ਜਾਈਏ, ਇਹ ਕੋਈ ਫਾਈਨੈਂਸ਼ੀਅਲ ਐਡਵਾਈਸ ਨਹੀਂ, ਇਹ ਸਿਰਫ ਇੱਕ ਜਨਰਲ ਟੌਪਿਕ ਦੇ ਤੌਰ ਦੇ ਉੱਤੇ ਆਪਾਂ ਕਵਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਆ ਇਸ ਦੇ ਵਿੱਚ ਕਰ ਰਹੇ ਹੈਗੇ ਆ। ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ। ਸੋਸ਼ਲ ਸਿਕਿਉਰਿਟੀ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਟਾਈਮ ਚੱਲ ਰਿਹਾ ਆ ਵਿਵਾਦ, ਕਹਿ ਲਓ, ਚਰਚਾ ਜਿਹੜੀ ਉਹ ਚੱਲ ਰਹੀ ਆ। ਕਹਿੰਦੇ ਵੀ ਕਾਫੀ ਜ਼ਿਆਦਾ ਇਸ ਦੇ ਫੰਡਸ ਆ ਉਹ ਡਿਪਲੀਟ ਹੋ ਰਹੇ ਆ, ਖਤਮ ਹੁੰਦੇ ਜਾ ਰਹੇ ਆ। 2032 ਤੱਕ ਕਹਿੰਦੇ ਵੀ ਇਹਦੀ ਡਿਪਲੀਸ਼ਨ ਹੋ ਜਾਣੀ ਆ। 20% ਤੋਂ ਵੀ ਵੱਧ ਲੋਕਾਂ ਦੇ ਉੱਤੇ ਕਹਿ ਲਓ ਵੀ ਕਾਫੀ ਜ਼ਿਆਦਾ ਜਿਹੜਾ ਉਹ ਅਸਰ ਪਊਗਾ। ਮੇ ਬੀ ਮੋਰ ਦੈਨ ਦੈਟ, ਮੇ ਬੀ ਇੰਨੀ ਵੈਲਿਊ ਜਿਹੜੀ ਉਸਦੀ ਉਹ ਘੱਟ ਜਾਣੀ ਹੈ। ਸੋ ਕਾਫੀ ਚਰਚਾ ਜਿਹੜੀ ਇਸ ਨੂੰ ਲੈ ਕੇ ਚੱਲ ਰਹੀ ਆ, ਕਿਉਂਕਿ ਰਿਟਾਇਰਮੈਂਟ ਪਲੈਨਿੰਗ ਨੂੰ ਲੈ ਕੇ ਵੀ ਅੱਜ ਆਪਾਂ ਗੱਲ ਕਰਨੀ, ਇਨਵੈਸਟਿੰਗ ਨੂੰ ਲੈ ਕੇ ਵੀ ਗੱਲ ਕਰਨੀ ਆ। ਸੋਸ਼ਲ ਸਿਕਿਉਰਿਟੀ ਇੱਕ ਅਜਿਹਾ ਕਹਿ ਲਓ ਵੀ ਉਹਨਾਂ ਲੋਕਾਂ ਦੇ ਲਈ ਸਹਾਰਾ ਹੁੰਦਾ ਆ ਵੀ ਜਿਨ੍ਹਾਂ ਨੇ ਇੰਨੇ ਦਹਾਕੇ ਆਪਣੀ ਜ਼ਿੰਦਗੀ ਦੇ ਕੰਮ ਦੇ ਉੱਤੇ ਲਾਏ ਵੀ ਇਵੈਂਚੁਅਲੀ
ਜਦ ਕੰਮ ਨਹੀਂ ਕਰਨਾ ਤਾਂ ਕੁਛ ਆਪਾਂ ਨੂੰ ਮੁੜੇ ਜਿਹਦੇ ਨਾਲ ਆਪਣਾ ਗੁਜ਼ਰ ਬਸਰ ਜਿਹੜਾ ਉਹ ਇੱਥੇ ਹੋ ਸਕੇ। ਸੋ ਇਸ ਲਈ ਇਹ ਬਹੁਤ ਜ਼ਰੂਰੀ ਆ। ਸੋ ਇਹ ਸੋਸ਼ਲ ਸਿਕਿਉਰਿਟੀ ਦੇ ਜਿਹੜੇ ਡਿਪਲੀਸ਼ਨ ਦਾ ਮਾਮਲਾ ਹੈ ਕੀ ਆ, ਕੀ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਪਈ ਆ? ਸੋ ਇੱਕ ਉਹਨਾਂ ਦੇ ਰਿਜ਼ਰਵ ਫੰਡਸ ਹਨ ਨੇ, ਜਿਹੜੇ ਰਿਜ਼ਰਵ ਫੰਡ ਦੇ ਹਿਸਾਬ ਨਾਲ ਜਿਹੜੇ ਟੋਟਲ ਫੰਡਸ ਨੇ, ਜਿਹੜੇ ਅੱਜ ਦੀ ਡਿਮਾਂਡ ਹੈਗੀ ਉਹਨਾਂ ਨੂੰ ਜਿਹੜੇ ਪੈਸੇ ਪੇ ਕਰਦੇ ਪਏ ਨੇ। ਜਿੱਦਾਂ ਵੀ ਬੜੇ ਚਿਰ ਤੋਂ ਹੀ ਗੱਲ ਚੱਲਦੀ ਆ ਰਹੀ ਕਿ ਸੋਸ਼ਲ ਸਿਕਿਉਰਿਟੀ ਇਜ਼ ਵਨ ਆਫ ਦਾ ਬਿਗੇਸਟ ਪੌਂਜੀ ਸਕੀਮ ਇਨ ਹਿਸਟਰੀ ਆਫ ਮੈਨਕਾਈਂਡ, ਕਿ ਜਿਹੜੇ ਲੋਕਾਂ ਨੂੰ ਅੱਜ ਸੋਸ਼ਲ ਸਿਕਿਉਰਿਟੀ ਪੇ ਕੀਤੀ ਜਾ ਰਹੀ ਹੈ ਉਹ ਅਸੀਂ ਪੇ ਕਰ ਰਹੇ ਹਾਂ, ਤੇ ਜਿਹੜੀ ਸਾਨੂੰ ਪੇ ਕਰਨੀ ਹੈ ਉਹ ਅਗਲੀਆਂ ਜਨਰੇਸ਼ਨਸ ਕੋਲ ਲੈਣੀ ਹੈ। ਸੋ ਵਿਚ ਇਜ਼ ਐਕਚੁਅਲੀ ਅ ਕਲਾਸਿਕ ਐਗਜ਼ਾਮਪਲ ਆਫ ਅ ਪੌਂਜੀ ਸਕੀਮ, ਕਿ ਪੈਸੇ ਲੈਣੇ ਕਿਸੇ ਹੋਰ ਨੂੰ ਤੇ ਦੇਣੇ ਕਿਸੇ ਹੋਰ ਨੂੰ, ਔਰ ਕਹਿਣਾ ਕਿ ਤੁਹਾਡਾ ਜਿਹੜਾ ਇਹ ਇਨਵੈਸਟਮੈਂਟ ਹੋਈ ਜਾਂ ਅੱਜ ਤੁਹਾਨੂੰ ਇਹ ਤੁਹਾਡੀ ਪੈਨਸ਼ਨ ਹੈ। ਸੋ ਹੋ ਹੀ ਰਿਹਾ ਕਿ ਉਹਨਾਂ ਦੇ ਇੱਕ ਰਿਜ਼ਰਵ ਹੁੰਦਾ, ਜਿਹੜਾ ਰਿਜ਼ਰਵ ਹੈ ਉਹ ਡਿਪਲੀਟ ਹੁੰਦਾ ਪਿਆ, ਔਰ 2032 ਤੱਕ ਉਹ ਮੈਕਸਿਮਮ ਉਹਦੀ ਡਿਪਲੀਸ਼ਨ ਜਿਹੜੀ ਹੋ ਜਾਣੀ ਹੈ। ਸੋ ਜੋ ਅੱਜ ਦੇ ਹਿਸਾਬ ਨਾਲ ਕੈਲਕੂਲੇਸ਼ਨ ਕੀਤੀ ਜਾ ਰਹੀ ਹੈ, ਜਿਹੜੇ ਬੰਦੇ ਨੇ ਕੁਆਲੀਫਾਈ ਕਰਨਾ ਔਰ ਜਿਹਨੇ ਵੀ 2032 ਦੇ ਵਿੱਚ ਆਪਣੀ ਸੋਸ਼ਲ ਸਿਕਿਉਰਿਟੀ ਲੈਣੀ ਸ਼ੁਰੂ ਕਰਨੀ ਹੈ, ਉਸ ਤੋਂ ਬਾਅਦ ਲੈਣੀ ਹੈ, ਜੇ ਕਾਂਗਰਸ ਨੇ ਕੁਛ ਨਾ ਕੀਤਾ, ਚੀਜ਼ਾਂ ਇੱਦਾਂ ਦੀਆਂ ਇੱਦਾਂ ਰਹੀਆਂ, ਜੇ ਟੈਕਸ ਨਾ ਵਧਾਏ ਜਾਂ ਹੋਰ ਕਾਸਟ ਕਟਿੰਗ ਨਾ ਕੀਤੀ, ਜਾਂ ਸਿਰਫ ਇੱਦਾਂ ਹੀ ਜਿੱਦਾਂ ਬਿਗ ਬਿਊਟੀਫੁਲ ਬਿੱਲ ਆਉਂਦੇ ਰਹੇ ਟੈਕਸ ਕੱਟਦੇ ਰਹੇ, ਜੇ ਕੁਛ ਨਾ ਕੀਤਾ ਗਿਆ ਤੇ 22% ਜਿਹੜਾ ਕੱਟ ਲੱਗਣਾ। ਸੋ ਕਹਿਣ ਦਾ ਭਾਵ, ਜੇ ਮੰਨ ਲਓ ਕਿ ਤੁਹਾਨੂੰ $1000 ਮਿਲਣਾ ਸੀ 2032 ਦੇ ਵਿੱਚ ਪਰ ਮੰਥ, ਉਹ ਤੁਹਾਨੂੰ ਹੁਣ $780 ਮਿਲਣੇ ਨੇ। ਸੋ ਇਹਨੂੰ ਤੁਸੀਂ ਅੱਗੇ ਆਪਣਾ ਮਲਟੀਪਲਾਈ ਕਰ ਲਓ ਕਿ ਉਹਦਾ ਕਿੰਨਾ ਫਰਕ ਪੈਣਾ। ਸੋ ਅੱਗੇ ਆਪਾਂ ਜਿੱਦਾਂ ਗੱਲ ਕੀਤੀ ਹੈ ਰਾਜਕਰਨ ਪਿਛਲੀ ਵਾਰ, ਕਿ ਕਿੱਦਾਂ ਆਪਣੀ ਬਜਟਿੰਗ ਕਰਨੀ ਹੈ, ਕਿੱਦਾਂ ਪਲੈਨਿੰਗ ਕਰਨੀ ਹੈ, ਕਿੱਦਾਂ ਆਪਣਾ ਡੈਟ ਮੈਨੇਜਮੈਂਟ ਕਰਨਾ ਹੈ, ਔਰ ਉਹਨੂੰ ਜਿਹੜੇ ਪੈਸੇ ਬਚਦੇ ਨੇ ਉਹਨੂੰ ਆਪਾਂ ਕਿੱਦਾਂ ਇਨਵੈਸਟ ਕਰਕੇ, ਔਰ ਕਿੱਦਾਂ ਆਪਣੇ ਫਿਊਚਰ ਨੂੰ, ਖਾਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵੀ ਬੰਦੇ ਟੂਵਰਡਸ ਰਿਟਾਇਰਮੈਂਟ ਵੱਧਦੇ ਪਏ ਨੇ, ਉਹ ਆਪਣੇ ਫਿਊਚਰ ਕਿੱਦਾਂ ਸਿਕਿਉਰ ਕਰ ਸਕਣ। ਔਰ ਜਿਹੜੇ ਯੰਗ ਵੀ ਨੇ, ਬਿਕੋਜ਼ ਆਪਾਂ ਜਿੰਨੀ ਛੇਤੀ ਯੰਗ ਸੇਵਿੰਗ ਸ਼ੁਰੂ ਕਰ ਦਿੰਦੇ ਹਾਂ, ਸਾਨੂੰ ਲੌਂਗ ਟਰਮ ਦੇ ਵਿੱਚ ਉਹਨਾਂ ਘੱਟ ਅਖੀਰ ਚੱਕ ਜ਼ੋਰ ਲਾਉਣਾ ਪੈਂਦਾ। ਜੇ ਅੱਜ ਹੀ ਘਰੋਂ ਨਿਕਲੀਏ ਇੱਕ ਥਾਂ ਜਾਣ ਵਾਸਤੇ, ਤੇ ਜਿੰਨੀ ਛੇਤੀ ਨਿਕਲ ਜਾਵਾਂਗੇ ਉਨੀ ਛੇਤੀ ਆਪਾਂ ਤੇ ਪਹੁੰਚ ਜਾਵਾਂਗੇ, ਉਨੇ ਕੰਫਰਟੇਬਲ ਰਹਾਂਗੇ। ਸੋ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਕਿ ਕੀ ਆਪਸ਼ਨਸ ਨੇ, ਕਿਉਂਕਿ ਬੜਾ ਗੱਲ ਖਾਸ ਕਰਕੇ ਉਦੋਂ ਜਦੋਂ ਬੰਦਾ LA ਬੇ ਏਰੀਏ ਵਰਗੇ ਬੰਗਲੌਰ ਵਰਗੇ ਸ਼ਹਿਰਾਂ 'ਚ ਰਹਿੰਦਾ, ਜਿੱਥੇ ਟ੍ਰੈਫਿਕ ਹੁੰਦੀ ਬਹੁਤ ਆ। ਜੀ ਜੀ ਬਿਲਕੁਲ, ਜਿੱਥੇ ਵੀ ਬਿਲਕੁਲ ਟ੍ਰੈਫਿਕ ਔਰ ਦਿਨੋਂ ਦਿਨ ਵੱਧਦੀ ਪਈ ਹੈ। ਔਰ ਪਲੱਸ ਇਹ ਜੋ ਸਿਚੁਏਸ਼ਨ ਇਸ ਟਾਈਮ ਮਤਲਬ ਬਣਦੀ ਪਈ ਹੈ ਕਿ ਜੇ ਆਪਾਂ ਆਪਣੀ ਬਾਰੇ ਨਾ ਸੋਚਿਆ, ਆਪਣੀ ਸੇਵਿੰਗਸ ਨਾ ਕੀਤੀਆਂ, ਆਪਣੀ ਇਨਵੈਸਟਮੈਂਟ ਪ੍ਰੋਪਰ ਨਾ ਕੀਤੀਆਂ, ਉਹਦੇ ਬਾਅਦ ਇਹ ਔਰ ਉੱਧਰੋਂ ਆਪਾਂ ਜਿਹੜੀਆਂ ਉਮੀਦਾਂ ਨੇ, ਅਜੇ ਤਾਂ ਸਿਰਫ 22% ਤੇ ਗੱਲ ਪਹੁੰਚੀ ਹੈ। ਹੋ ਸਕਦਾ ਕਿ ਅਜੇ ਦੇਰ ਸਟਿਲ ਟਾਈਮ, 2032 'ਚ ਅਜੇ ਟਾਈਮ ਹੈਗਾ, ਪਰ ਜੇ ਉਹ ਨਾ ਕੁਛ ਕੀਤਾ ਗਿਆ, ਹੋ ਸਕਦਾ ਕਿ ਉਹ ਫਿਕਸ ਕਰ ਦੇਣ ਜਾਂ ਕੁਛ ਪੈਸੇ ਕਿਸੇ ਤਰ੍ਹਾਂ ਮੂਵ ਕਰਨ, ਹੋ ਸਕਦਾ ਨਾ ਕਰਨ। ਜੇ ਨਾ ਕੀਤਾ ਤੇ ਹੋਰ ਜ਼ਿਆਦਾ ਖਰਾਬ ਹੋ ਜਾਏ। ਸੋ ਬਿਹਤਰ ਇਹ ਹੈ ਕਿ ਬੰਦਾ ਜੇ ਆਪ ਆਪਣਾ ਪਲੈਨਿੰਗ ਆਪ ਕਰ ਲੇ। ਹੁਣ ਜੇ ਆਪਾਂ ਜੋ ਕਿ ਇੱਕ ਸਮੇਂ 'ਚ ਗੱਲ ਕਰੀਏ ਕਿ ਸਟਾਕ ਮਾਰਕੀਟ ਇੱਕ ਬੜੀ ਵੱਡਾ ਇੱਕ ਬਜ਼ਵਰਡ ਬਣਿਆ, ਔਰ ਖਾਸ ਕਰਕੇ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਨੇ ਮਾਰਕੀਟ ਨੂੰ ਮੈਨੀਪੂਲੇਟ ਕੀਤਾ, ਕਹਿੰਦੇ ਕਿ ਓਵਰ 40 ਟਾਈਮਸ ਗਾਂਹ ਪਛਾਂ ਕੇ ਵਾਰ ਬੰਦ ਹੋ ਗਈ, ਵਾਰ ਚੱਲ ਪਈ। ਔਰ ਜਿੱਦਾਂ ਵੱਡੀ ਗੱਲ ਦੁਬਾਰਾ ਨਵੀਂ ਉਹੀ ਚੱਲੀ ਕਿ ਹੁਣ ਕਿੱਦਾਂ ਸਮਝੌਤਾ ਹੋ ਜਾਣਾ ਆਉਂਦੇ ਹਾਂਜੀ, ਸ਼ੁੱਕਰਵਾਰ ਨੂੰ। ਐਲਾਨ ਮਸਕ ਨੇ ਸਟਾਕ ਰਿਲੀਜ਼ ਕੀਤੇ, $1 ਟ੍ਰਿਲੀਅਨ ਬਣਾ ਲਿਆ। ਉਹਨਾਂ ਦੇ ਪੈਸੇ ਦੇ ਮੈਕਸਿਮਮ ਬਣਦੇ ਨੇ। ਔਰ ਜਿਹੜੀ ਗੱਲ ਤੋਂ ਮੈਂ ਅਵੋਇਡ ਕਰਦਾ ਹਮੇਸ਼ਾ, ਮੈਂ ਕਹਿੰਦਾ ਹੁੰਦਾ, ਮੈਂ ਅੱਗੇ ਜਿੱਦਾਂ ਅਸੀਂ ਕਹਿੰਦੇ ਕਿ ਦਿਸ ਇਜ਼ ਟੋਟਲੀ ਫॉर ਐਜੂਕੇਸ਼ਨ ਪਰਪਸ। ਆਪਾਂ ਨਹੀਂ ਕਹਿੰਦੇ ਕਿ ਤੁਸੀਂ ਇੱਦਾਂ ਇਨਵੈਸਟ ਕਰੋ ਜਾਂ ਨਾ ਕਰੋ, ਪਰ ਜੋ ਆਪਣੇ ਐਕਸਪੀਰੀਅੰਸ ਨਾਲ ਮੈਂ ਦੱਸਦਾ ਹੈ ਕਿ ਜਨਰਲੀ ਜਿਹੜੀ ਸਟਾਕ ਮਾਰਕੀਟ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਰਿਸਰਚ ਚਾਹੀਦੀ ਹੁੰਦੀ ਹੈ। ਰਿਸਰਚ ਇਸ ਲੈਵਲ ਦੀ ਕਿ ਕਿੰਨੇ ਪੈਸੇ ਨੇ, ਕਿੰਨੇ ਇਨਵੈਸਟਮੈਂਟ ਲਾਇਕ ਨੇ, ਮਾਰਕੀਟ ਡਿਮਾਂਡ ਕੀ ਹੈ, ਪ੍ਰੋਪਰ ਕੰਪੀਟੀਸ਼ਨ ਕੀ ਹੈ, ਲੀਡਰਸ਼ਿਪ ਜਿਹੜੀ ਉਸ ਕੰਪਨੀ ਦੀ ਉਹ ਕਿੰਨੀ ਸੁਹਿਰਦ ਹੈ, ਇਹ ਸਾਰੀਆਂ ਚੀਜ਼ਾਂ ਨੇ ਵੇਖਣੀਆਂ ਹੁੰਦਾ। ਔਰ ਜਨਰਲੀ ਕੀ ਹੁੰਦਾ ਕਿ ਬਾਈ ਐਂਡ ਲਾਰਜ, ਮੈਂ ਨਹੀਂ ਕਹਿੰਦਾ ਹਰ ਕੋਈ, ਮੈਜੋਰਿਟੀ ਅਸੀਂ ਕਈ ਵਾਰ ਭੇਡ ਚਾਲ ਦੇ ਵਿੱਚ ਕਿ ਹਾਂਜੀ ਭਾਜੀ ਆਹ ਸਟਾਕ ਆ, ਚੱਕ ਦੋ, ਉਹ ਸਾਰੇ ਚੱਕ ਦਿੰਦੇ ਨੇ। ਔਰ ਬਾਈ ਡਿਜ਼ਾਈਨ ਜੀ ਇੱਦਾਂ ਹੁਣ ਅਸੀਂ ਕਈ ਹਫ਼ਤਿਆਂ 'ਚ ਵੇਖਿਆ, ਪੈਸੇ ਮੇਜਰ ਜਿਹੜੇ ਨੇ ਟਰੰਪ ਵਰਗੇ ਬੰਦਿਆਂ ਨੇ ਬਣਾ ਲਏ ਮਾਰਕੀਟ ਨੂੰ ਮੈਨੀਪੂਲੇਟ ਕਰਕੇ, ਔਰ ਬੜੇ ਲੋਕਾਂ ਨੇ ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਕਰਾਇਆ। ਸੋ ਇਹਨਾਂ ਚੀਜ਼ਾਂ ਤੋਂ ਆਪਾਂ ਕੋਸ਼ਿਸ਼ ਕਰੀਏ ਕਿ ਜਿਹੜੀਆਂ, ਔਰ ਬਗੈਰ ਐਜੂਕੇਸ਼ਨ ਤੋਂ, ਭੇਡ ਚਾਲ ਤੋਂ, ਕਿ ਕਿਸੇ ਦੇ ਕਹੇ ਸੁਣੇ ਤੇ ਆਪਾਂ ਸਟਾਕ ਜਾਂ ਬੌਂਡਸ ਇਹ ਚੀਜ਼ਾਂ 'ਚ ਨਾ ਇਨਵੈਸਟ ਕਰੀਏ, ਆਪਣੇ ਆਪ ਨੂੰ ਜ਼ਿਆਦਾ ਐਜੂਕੇਟ ਕਰੀਏ। ਸੋ ਉਸ ਐਜੂਕੇਸ਼ਨ ਬਾਰੇ ਆਈ ਥਿੰਕ ਵੈਰੀ ਹਾਈ ਲੈਵਲ ਬੇਸ ਜਿਹੜੀ ਆਪਾਂ, ਕਿ ਸਟਾਕ ਕੀ ਨੇ, ਬੌਂਡ ਕੀ ਨੇ, ਸੇਵਿੰਗਸ ਕਿੱਦਾਂ ਨੇ, CDs ਕੀ ਚੱਲਦੀਆਂ ਪਈ ਨੇ, 401 ਕੀ ਹੈ, ਇਹਨੂੰ ਆਪਣਾ ਰਿਟਾਇਰਮੈਂਟ ਦੇ ਵਿੱਚ ਕਿੱਦਾਂ ਕੀ ਕੀਤਾ ਜਾ ਸਕਦਾ, ਉਹਦੇ ਫਾਇਦੇ ਨੁਕਸਾਨ ਕੀ ਨੇ, ਆਪਾਂ ਇਹਨੂੰ ਹਾਈ ਲੈਵਲ 'ਤੇ ਕਵਰ ਕਰ ਦਿੰਦੇ ਹਾਂ। ਔਰ ਉਹਦੇ ਬਾਅਦ ਜਿਹੜੇ ਤੁਸੀਂ ਇਹਨੂੰ ਜੇ ਡਿਟੇਲ ਦੇ ਵਿੱਚ ਚਾਹੁੰਦੇ ਹੋ ਜਾਣਨਾ, ਤਾਂ ਆਪਾਂ ਉਹਨਾਂ ਨੂੰ ਹੋਰ ਡਿਟੇਲ ਚੱਲ ਜਾਂਗੇ, ਪਰ ਐਟਲੀਸਟ ਤੁਹਾਡੇ ਇੱਕ
ਬੇਸਿਕ ਜਿਹੜਾ ਸਟਰਕਚਰ ਹੋ ਜਾਏਗਾ, ਜਿਹਦੇ ਉੱਤੇ ਤੁਹਾਨੂੰ ਸਮਝ ਆ ਜਾਏਗਾ ਕਿ ਇਹ ਚੀਜ਼ਾਂ ਦੇ ਵਿੱਚ ਕਿਹੜਾ ਜ਼ਿਆਦਾ ਸਿਕਿਉਰ ਇਨਵੈਸਟਮੈਂਟ ਹੈ ਔਰ ਕਿਹੜੀ ਜ਼ਿਆਦਾ ਰਿਸਕੀ ਹੈ। ਆਫ ਕੋਰਸ ਜਿੰਨਾ ਜ਼ਿਆਦਾ ਰਿਸਕ ਹੁੰਦਾ ਉਹਦੇ ਰਿਟਰਨ ਵੀ ਉਹਨੇ ਜ਼ਿਆਦਾ ਨੇ, ਔਰ ਜਿੰਨਾ ਮਤਲਬ ਓਨਾ ਹੀ ਡੁੱਬਣ ਦਾ ਖਤਰਾ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਬਰਾਬਰ ਹੀ ਆ, ਉਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਜਿਹੜੀਆਂ ਨਾਲ ਨਾਲ ਰਹਿੰਦੀਆਂ। ਅੱਛਾ, ਇਹਦੇ ਵਿੱਚ ਲਾਈਕ ਦੇਖੋ, ਇਹ ਹੁਣ ਸਿਚੁਏਸ਼ਨ ਇੱਦਾਂ ਵੀ ਇਹਨੂੰ ਕੈਪੀਟਲਿਸਟ ਮਾਡਲ ਕਹਿ ਲਓ, ਕੋਈ ਕਹਿ ਲਓ, ਜਿੱਦਾਂ ਮਰਜ਼ੀ ਕਹਿ ਲਓ, ਵੀ ਜਿਹੜੇ ਮੁਲਕ 'ਚ ਆਪਾਂ ਰਹਿੰਦੇ ਹਾਂ ਜਾਂ ਜਿੱਥੇ ਬਹੁਤਿਆਂ ਨੇ ਪੰਜਾਬ ਤੋਂ ਹੁਣ ਪ੍ਰਵਾਸ ਕੀਤਾ ਆ, ਉਹ ਮੁਲਕ ਇੱਦਾਂ ਦੇ ਆ, ਉਹ ਤੁਹਾਨੂੰ ਪੁਸ਼ ਕਰਦੇ ਆ ਵੀ ਈਵਨ ਜਦੋਂ ਤੁਸੀਂ ਬਜ਼ੁਰਗ ਵੀ ਹੋ ਗਏ ਆ ਤਾਂ ਵੀ ਤੁਸੀਂ ਕੰਮ ਕਰਦੇ ਜਾਓ, ਕੰਮ ਕਰਦੇ ਜਿਹੜਾ ਉਹ ਚੱਲੋ। ਸੋ ਇਹ ਜਿਹੜਾ ਸਿਕਿਉਰਿਟੀ ਨੈਟ ਹੁੰਦਾ ਸੋਸ਼ਲ ਸਿਕਿਉਰਿਟੀ ਦਾ, ਤਾਂ ਹੀ ਉਹਦਾ ਨਾਂ ਸਿਕਿਉਰਿਟੀ ਇਸ ਦੇ ਵਿੱਚ ਉਹਨਾਂ ਨੇ ਰੱਖਿਆ ਆ, ਵੀ ਬਜ਼ੁਰਗਾਂ ਨੂੰ ਕੰਮ ਨਾ ਕਰਨਾ ਪਵੇ, ਵਿਚਾਰੇ ਆਪਣਾ ਬਥੇਰੇ ਸਾਲ ਲਾ ਲਏ ਆ ਵੀ ਉਹ ਜਿਹੜਾ ਉਹ ਸਰ ਜਾਵੇ। ਬਟ ਇੱਥੇ ਇੱਕ ਮਾਈਂਡ ਸੈੱਟ ਨਿਰਮਲ ਮਾਨ ਜੀ ਇਹ ਬਣਿਆ ਹੋਇਆ ਵੀ ਜੇ ਤੁਸੀਂ ਕੰਮ ਨਹੀਂ ਕਰ ਰਹੇ, ਜੇ ਤੁਸੀਂ ਵਿਹਲੇ ਆ, ਤਾਂ ਤੁਸੀਂ ਦੁਨੀਆ ਦੇ ਸਭ ਤੋਂ ਨਿਕੰਮੇ ਬੰਦੇ ਆ। ਇਹ ਸਿਚੁਏਸ਼ਨ ਇਸ ਮਾਡਲ ਨੇ, ਇਸ ਇਕੋਨਮੀ ਦੇ ਮਾਡਲ ਨੇ ਕਾਫੀ ਲੋਕਾਂ ਦੇ ਮਨਾਂ ਦੇ ਵਿੱਚ ਬਿਠਾਤੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ ਰਾਜਕਰਨ, ਔਰ ਖਾਸ ਕਰਕੇ ਜਿਹੜਾ ਮਾਡਲ ਹੈ ਔਰ ਜਿਹੜੀ ਸੋਚ ਹੈ, ਖਾਸ ਕਰਕੇ ਜਿਹੜਾ ਸਭ ਤੋਂ ਜ਼ਿਆਦਾ ਕੈਪੀਟਲਿਸਟ ਜੇ ਆਪਾਂ ਗੱਲ ਕਰੀ ਜਾਏ ਤੇ ਇਹ ਖਾਸ ਕਰਕੇ ਸਾਡੇ ਮੁਲਕ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਪ੍ਰੈਸ਼ਰ ਹੈ ਕਿ ਇੱਕ ਤਰ੍ਹਾਂ ਦਾ ਕਿ ਸੁਸਾਇਟੀ ਨੇ ਸਿਸਟਮ ਸੈਟਅਪ ਕੀਤਾ ਹੋਇਆ ਕਿ ਬੰਦੇ ਨੂੰ ਜਿੰਨਾ ਜ਼ਿਆਦਾ ਪ੍ਰੋਡਕਟਿਵ ਹੈਗਾ ਸੁਸਾਇਟੀ ਦੇ ਵਿੱਚ, ਜਿੰਨਾ ਬੈਕ ਕੰਟਰੀਬਿਊਟ ਕਰਦਾ। ਜੇ ਤੁਸੀਂ ਸੋਸ਼ਲ ਸਿਕਿਉਰਿਟੀ 'ਚ ਵੀ ਦੇਖੋ, ਉਹ ਵੀ ਇਹ ਕੋਸ਼ਿਸ਼ ਕਰਦੇ ਨੇ ਕਿ ਤੁਸੀਂ 62 ਸਾਲ 'ਚ ਲੈ ਕੇ ਲੈਂਦੇ ਹੋ, ਕੋਈ 67 ਸਾਲ 'ਚ ਲੈਂਦੇ ਹੋ, ਕੋਈ 70 ਸਾਲ 'ਚ ਲੈਂਦੇ ਹੋ, ਜਿੰਨਾ ਤੁਸੀਂ ਲੇਟ ਲੈਂਦੇ ਹੋ ਉਹਨੇ ਤੁਹਾਨੂੰ ਜ਼ਿਆਦਾ ਪੈਸੇ ਦਿੰਦੇ ਨੇ। ਸੋ ਦੇ ਟਰਾਈ ਟੂ ਮੋਟੀਵੇਟ ਯੂ ਕਿ ਇਹਨੂੰ ਡਿਲੇ ਕੀਤਾ ਜਾਏ, ਔਰ ਉਹਦੇ ਵੀ ਵੇਖੋ ਕਈ ਫਾਇਦੇ ਨੁਕਸਾਨ ਹੁੰਦੇ ਨੇ। ਆਫਕੋਰਸ ਜੇ ਤੁਸੀਂ ਲੇਟ ਲੈਂਦੇ ਹੋ ਤੁਹਾਨੂੰ ਪੈਸੇ ਜ਼ਿਆਦਾ ਮਿਲਦੇ ਨੇ, ਔਰ ਜੇ ਤੁਸੀਂ ਪਹਿਲੀ ਉਮਰ 'ਚ ਲੈਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੀ ਜਿਹੜੀ ਹੈ ਮੰਥਲੀ ਇਨਕਮ ਹੈ ਉਹ ਘੱਟ ਮਿਲਦੀ ਹੈ। ਪਰ ਔਨ ਐਵਰੇਜ ਜਿਹੜੀ ਜੇ ਮੈਥ ਜਿਹੜਾ ਕੀਤਾ ਹੈ, ਜਿਹੜਾ ਮੈਥ ਮੈਂ ਵੀ ਰਨ ਕੀਤਾ ਔਰ ਜਿਹੜਾ ਜਿੰਨੀ ਇਹਦੇ ਬਾਰੇ ਪੜ੍ਹਿਆ, ਕਿ ਜੇ ਤੁਸੀਂ 62 ਦੇ ਲੈਂਦੇ ਹੋ ਜਾ ਕੇ ਤਾਂ ਤਕਰੀਬਨ ਤੁਸੀਂ 80-84 ਸਾਲ ਦੀ ਉਮਰ, 85 ਸਾਲ ਦੀ ਉਮਰ ਦੇ ਲੱਗ ਜਾ ਕੇ ਤੁਸੀਂ ਜਾ ਕੇ ਬ੍ਰੇਕ ਇਵਨ ਹੁੰਦੇ ਜੇ ਤੁਸੀਂ ਲੇਟ ਲੈਣਾ ਸ਼ੁਰੂ ਕਰੋ, ਜਿਹੜਾ ਤੁਹਾਨੂੰ ਫਾਇਦਾ ਹੁੰਦਾ। ਸੋ ਇਫ ਯੂ ਲਿਵ ਲੌਂਗਰ ਦੈਨ 85 ਦੈਨ ਇਟਸ ਬੈਨੀਫੀਸ਼ੀਅਲ ਕਿ 70 ਜਾ ਕੇ ਲਓ। ਔਰ ਹਰ ਬੰਦਾ ਜਿਹੜੀ ਐਵਰੇਜ ਏਜ ਹੈ, ਐਵਰੇਜ ਏਜ ਬੰਦੇ ਦੀ ਦੇਖੋ, ਕੋਈ 80 ਸਾਲ ਵੀ ਜਿੰਦਾ, ਕੋਈ 90 ਸਾਲ ਵੀ, ਐਵਰੇਜ ਏਜ 78 ਹੈ। ਸੋ ਤਕਰੀਬਨ ਇਹ ਹੈ ਕਿ ਜਿਹੜਾ ਬੰਦਾ, ਕੋਸ਼ਿਸ਼ ਇਹ ਹੈ ਜਿਹੜੀ ਸਿਸਟਮ ਦੀ ਐਵਰੇਜ ਇਹ ਹੈ ਕਿ ਤੁਸੀਂ ਇਹਨਾਂ ਨੂੰ ਲੇਟ ਪੇ ਕਰੋ ਕਿ ਉਹਨਾਂ ਨੂੰ ਉਹਨਾਂ ਪੈਸਾ ਨਾ ਪੇ ਕਰਨਾ ਪਏ। ਤਾਂ ਐਂਡ ਆਫ ਦਾ ਡੇ ਜਿਹੜਾ ਬੰਦਾ ਉਹ ਕੰਟਰੀਬਿਊਟ ਜ਼ਿਆਦਾ ਕਰ ਜਾਂਦਾ ਹੈ ਔਰ ਉਹਨੇ ਪੈਸੇ ਸਿਸਟਮ 'ਚ ਵਾਪਸ ਲੈ ਕੇ ਨਹੀਂ ਜਾਂਦਾ। ਤੇ ਸੋਸਾਇਟੀ ਤੇ ਹੀ ਪੁਸ਼ ਕਰਦੀ ਹੈ। ਪਰ ਔਰ ਜੇ ਆਪਾਂ ਬੈਕ ਹੋਮ ਪੁਰਾਣੀ ਗੱਲਾਂ ਕਰੀਏ, ਅਸੀਂ ਉਹਨਾਂ ਥਰਡ ਵਰਲਡ ਕੰਟਰੀਆਂ 'ਚ ਆਏ ਹਾਂ ਜਿੱਥੇ ਇੱਕ ਸੋਸ਼ਲ ਸਟਰਕਚਰ ਸਿਸਟਮ ਹੈ ਨਹੀਂ, ਗਵਰਨਮੈਂਟ ਨੇ ਨਹੀਂ ਬਣਾਇਆ। ਸੋ ਇੱਕ ਤਰੀਕਾ ਬਣਾ ਦਿੱਤਾ ਜੀ, ਹਾਂ ਵੀ ਤਾਂ ਹੀ ਇੱਕ ਆਇਆ ਕਿ ਹਾਂ ਜੀ ਘਰਾਂ 'ਚ ਮੁੰਡੇ ਹੋਣ, ਜਿਹੜੇ ਮੁੰਡੇ ਹੋਣਗੇ ਆਪਣੇ ਮਾਂ ਪਿਓ ਨੂੰ ਉਹ ਸੰਭਾਲਣਗੇ। ਔਰ ਉਹਦੇ ਵਿੱਚ ਵੀ ਦੇਖਿਆ ਕਿ ਪ੍ਰੋਬਲਮਸ ਆਉਣ ਲੱਗ ਪਈਆਂ, ਜਿਹੜੀਆਂ ਘਰਾਂ ਦੇ ਵਿੱਚ ਕਹਾਣੀ ਘਰ ਦੀ ਜਿਹੜੀ ਅਕਸਰ ਆਪਾਂ ਸੁਣਦੇ ਆ, ਐਗਜ਼ੈਕਟਲੀ ਕਲੇਸ਼ ਔਰ ਬੜਾ ਪੈਂਦਾ ਪਿਆ। ਸੋ ਆਈ ਥਿੰਕ ਕਿ ਜੇ ਆਪਣੇ ਕੋਲ ਅੱਜ ਪੈਸੇ ਹੈਗੇ ਨੇ, ਔਰ ਇੰਡੀਆ 'ਚ ਵੀ ਜਿਹਦੇ ਕੋਲ 4 ਪੈਸੇ ਹੁੰਦੇ ਨੇ, ਧੀਆਂ ਪੁੱਤਰ ਵੀ ਉਹਨੂੰ ਜਿਹੜੇ ਪਿਆਰ ਨਾਲ ਪੁੱਛਦੇ ਨੇ। ਸੋ ਆਪਣਾ ਸੇਫਟੀ ਨੈਟ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਧੀਆਂ ਪੁੱਤਰਾਂ ਜਾਂ ਬਿਗਰ ਫੈਮਲੀਜ਼ 'ਚ ਨਾ ਰਹੋ, ਬਿਲਕੁਲ ਰਹੋ। ਪਰ ਜੇ ਤੁਹਾਡੇ ਕੋਲ 4 ਪੈਸੇ ਹੈਗੇ ਨੇ ਤਾਂ ਹਰ ਬੰਦੇ ਦੀ ਇੱਜ਼ਤ ਵੀ ਜ਼ਿਆਦਾ ਹੁੰਦੀ ਹੈ, ਔਰ ਤੁਸੀਂ ਵੀ ਆਪ ਵੀ ਕੰਫਰਟੇਬਲ ਫੀਲ ਕਰਦੇ ਹੋ। ਔਰ ਅੱਗੋਂ ਜਿਉਂ ਬੰਦਾ ਏਜ ਵੱਧਦੀ ਹੈ, ਚਾਹੇ ਉਹਨਾਂ ਦੇ ਬਾਕੀ ਖਰਚੇ ਭਾਵੇਂ ਘੱਟ ਜਾਣ, ਪਰ ਫਿਰ ਵੀ ਹੈਲਥ ਜਿਹੜੀ ਹੈ ਉਹਦੇ 'ਚ ਹੈਲਥ ਕੇਅਰ ਦੇ ਵੱਡੇ ਮਸਲੇ ਆਫਕੋਰਸ ਸ਼ੁਰੂ ਹੋ ਜਾਂਦੇ ਨੇ, ਤੁਹਾਡੀ ਹੈਲਥ ਉੱਦਾਂ ਨਹੀਂ ਰਹਿੰਦੀ। ਸੋ ਸੇਵਿੰਗ ਜਿਹੜੀਆਂ ਤੁਸੀਂ ਕੀਤੀਆਂ ਨੇ ਉਹਨੂੰ ਪ੍ਰੋਪਰਲੀ ਸੰਭਾਲਿਆ ਜਾਏ, ਬਿਕੋਜ਼ ਸੰਭਾਲਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਬੈਂਕ 'ਚ ਜਮ੍ਹਾਂ ਕਰਾ ਲਓ, ਉਹ ਵੀ ਚਲੋ ਨਹੀਂ ਕਰਾ ਸਕਦੇ, ਦੈਟਸ ਆਲਸੋ ਐਨ ਆਪਸ਼ਨ। ਬਿਕੋਜ਼ ਇਨਫਲੇਸ਼ਨ ਦੀ ਗੱਲ ਕਰ ਲਓ, ਹੁਣ ਜੇ ਇਸ ਮਹੀਨੇ ਇਨਫਲੇਸ਼ਨ 4.25 ਤੇ ਪਹੁੰਚ ਗਈ ਹੈ, ਤਾਂ ਟੈਕਨੀਕਲੀ ਜਿਹੜੀ ਪੈਸੇ ਦੀ ਵੈਲਿਊ 4.25% ਘਟ ਗਈ ਹੈ। ਸੋ ਜੇ ਆਪਾਂ ਉਹਨਾਂ ਉੱਤੇ ਰਿਟਰਨ ਨਾ ਲਈਏ, ਜੇ 4.2% ਰਿਟਰਨ ਆ ਰਿਹਾ, ਦੈਟ ਮੀਨਸ ਪੈਸਾ ਉਨੇ ਦਾ ਉਨਾ ਹੀ ਰਹਿਣ ਡਿਆ, ਵਧਣ ਨਹੀਂ ਡਿਆ, ਤਾਂ ਵੈਲਿਊ ਉਨੀ ਰਹਿੰਦੀ ਆ। ਐਗਜ਼ੈਕਟਲੀ। ਤੇ ਜੇ ਉਹ ਤੋਂ ਆਪਾਂ ਘੱਟ ਲੈ ਰਹੇ ਹਾਂ, ਦੈਟ ਮੀਨਸ ਪੈਸਾ ਆਪਣਾ ਪਿਆ ਘਟਦਾ ਪਿਆ, ਲੂਜ਼ਿੰਗ ਮਨੀ। 15 ਸਾਲ ਬਾਅਦ ਉਹ ਪੈਸੇ ਦੀ ਉਨੀ ਵੈਲਿਊ ਨਹੀਂ ਰਹਿਣੀ। ਸੋ ਯੂ ਹੈਵ ਟੂ ਬੀ ਵੈਰੀ ਸਿੰਸੀਅਰ ਐਂਡ ਸਮਝਦਾਰੀ ਨਾਲ ਇਹ ਪੈਸਾ ਜਿਹੜਾ ਇਨਵੈਸਟ ਕਰਨਾ। ਉਹਦੇ ਬਾਰੇ ਆਪਾਂ ਥੋੜ੍ਹੀਆਂ ਜਿਹੀਆਂ ਮੇਨ 4-5 ਜਿਹੜੀਆਂ ਮੇਨ ਮੁੱਦੇ ਉਹਦੇ ਆਪਾਂ ਡਿਸਕਸ ਅੱਜ ਕਰਦੇ ਹਾਂ। ਚਲੋ ਇੱਕ ਨਾਲੇ ਤੁਹਾਨੂੰ ਗ੍ਰਾਫ ਦਿਖਾਉਂਦੇ ਆ, ਰਿਸਕ ਕਿਹ 'ਚ ਘੱਟ ਹੁੰਦਾ, ਕਿਹ 'ਚ ਵੱਧ ਹੁੰਦਾ, ਤੇ ਕਿਹੜੀਆਂ ਤਰੀਕੇ ਦੀਆਂ ਜਿਹੜੀਆਂ ਇਹ ਇਨਵੈਸਟਿੰਗ ਦੀਆਂ ਇਹ ਜਿਹੜੇ ਪਲਾਨਸ ਹੁੰਦੇ ਆ, ਇਹ ਥੋੜ੍ਹਾ ਜਿਹਾ ਸਾਨੂੰ ਦੱਸਿਓ, ਨਾਲ ਐਕਸਪਲੇਨ ਕਰਿਓ ਨਿਰਮਲ ਮਾਨ ਜੀ। ਸੋ ਕੀ ਤਰੀਕੇ ਨੇ ਇਨਵੈਸਟਮੈਂਟ ਦੇ, ਕਿੱਥੇ ਕਿੱਥੇ ਬੰਦਾ ਇਨਵੈਸਟ ਕਰ ਸਕਦਾ? ਇੱਕ ਤਾਂ ਜਿੱਥੋਂ ਆਪਾਂ ਆਏ ਹਾਂ ਜਾਂ ਜਿੱਦਾਂ ਮੋਸਟਲੀ ਆਪਾਂ ਸਿੱਖੇ ਹਾਂ ਵੀ ਸੇਵਿੰਗ ਜਿਹੜੀ ਉਹ ਕਰਕੇ ਰੱਖੋ, ਸੇਵਿੰਗ ਅਕਾਊਂਟ
ਬਣਾ ਕੇ ਜਿਹੜਾ ਉਹ ਰੱਖੋ। ਇਸ ਤੋਂ ਇਲਾਵਾ ਹੋਰ ਕੀ ਆਪਸ਼ਨਸ ਹੁੰਦੇ ਆ? ਬਿਲਕੁਲ। ਸੋ ਮੈਂ ਬਿਲਕੁਲ ਰਾਈਟ ਤੋਂ ਦੇਖੋ, ਜੇ ਤੁਸੀਂ ਐਰੋ ਨੂੰ ਦੇਖੋ ਤੇ ਪੋਟੈਂਸ਼ੀਅਲ ਰਿਟਰਨਸ ਜਿੰਨਾ ਇਹਦੇ 'ਚ ਕਿੰਨਾ ਜ਼ਿਆਦਾ ਤੁਹਾਨੂੰ ਰਿਟਰਨ ਮਿਲਦਾ ਇਨਵੈਸਟਮੈਂਟ ਦੇ ਉੱਤੇ, ਤੁਸੀਂ ਕਿੰਨਾ ਪੈਸਾ ਕਮਾ ਸਕਦੇ ਹੋ ਆਪਣਾ ਪੈਸੇ ਉੱਤੋਂ, ਕਿਉਂਕਿ ਪੈਸੇ ਤੋਂ ਪੈਸਾ ਕਮਾਉਣ ਦੀ ਤੁਸੀਂ ਗੱਲ ਕਰ ਰਹੇ ਹੋ। ਸੋ ਜੇ ਆਪਾਂ ਰਾਈਟ ਹੈਂਡ ਸਾਈਡ ਤੇ ਜਾਈਏ ਤੇ ਆਪਣਾ ਹਾਇਰ ਰਿਸਕ ਦੇ ਉੱਤੇ ਹੈਗਾ ਇੰਡੈਕਸ ਫੰਡ ਜਾਂ ਸਟਾਕ ਮਾਰਕੀਟ। ਸੋ ਟੈਕਨੀਕਲੀ ਸਟਾਕ ਮਾਰਕੀਟ ਦੇ ਵੱਖਰੇ ਤਰੀਕੇ ਨੇ। ਇੰਡੈਕਸ ਫੰਡ ਹੈ ਕਿ ਤੁਸੀਂ ਪੂਰੇ ਦੇ ਪੂਰੇ ਜਿਹੜਾ ਇੰਡੈਕਸਡ ਹੈ S&P 500 ਚ ਇਨਵੈਸਟ ਕਰਦੇ ਹੋ, ਜਿਹਦਾ ਤੁਹਾਡਾ ਪੋਰਟਫੋਲੀਓ ਜਿਹੜਾ ਡਿਵਰਸੀਫਾਈਡ ਹੈ, ਜਾਂ ਤੁਸੀਂ ਪਾਰਟਿਕੂਲਰ ਸਟਾਕ ਮਾਰਕੀਟ ਦੇ ਵਿੱਚ ਪੈਸੇ ਇਨਵੈਸਟ ਕਰਦੇ ਹੋ। ਜਿੱਦਾਂ ਇੱਕ ਦਿਨ 'ਚ ਸਟਾਕ ਮਾਰਕੀਟ ਵੱਧ ਗਿਆ ਤੇ ਤੁਸੀਂ ਬਹੁਤ ਪੈਸੇ ਕਮਾ ਲੈਂਦੇ ਹੋ, ਪਰ ਉਹਦਾ ਰਿਸਕ ਵੀ ਉਹਨਾਂ ਜਿੰਨਾ ਵੱਧਦਾ ਉਹਨਾਂ ਘੱਟ ਵੀ ਸਕਦਾ। ਸੋ ਯੂ ਲੂਜ਼ ਲੋਟ ਆਫ ਮਨੀ। ਸੋ ਇਹਦੇ 'ਚ ਮੈਂ ਉਹੀ ਕੋਸ਼ਿਸ਼ ਕਰਾਂਗਾ ਕਿ ਜਿਹੜੇ ਤੁਸੀਂ ਪੈਸੇ ਇਹ 'ਚ ਇਨਵੈਸਟ ਕਰਨੇ ਜਿਹੜਾ ਹਾਈ ਰਿਸਕ ਹੈ, ਤੁਸੀਂ ਉਹੀ ਪੈਸੇ ਇਨਵੈਸਟ ਕਰੋ। ਅਗੇਨ ਦਿਸ ਇਜ਼ ਇਟਸ ਨਾਟ ਮਾਈ ਸੁਜੈਸ਼ਨ, ਮੇਰੀ ਜੋ ਆਪਣੀ ਇੱਕ ਐਜੂਕੇਸ਼ਨ ਲੈਵਲ ਤੇ ਗੱਲ ਕਰਦਾ ਪਿਆ, ਕਿ ਜੋ ਵੀ ਤੁਸੀਂ ਪੈਸੇ 'ਚ ਇਨਵੈਸਟ ਕਰਦੇ ਪਏ ਹੋ ਉਹ ਕਰੋ ਕਿ ਜਿਹੜੇ ਤੁਸੀਂ ਪੈਸੇ ਲੂਜ਼ ਕਰਨ ਨੂੰ ਤਿਆਰ ਹੋ ਗਏ ਹੋ। ਇਟਸ ਲਾਈਕ ਅ ਗੈਂਬਲਿੰਗ, ਬਿਕੋਜ਼ ਨੋ ਵੀ ਵਨ ਨੋਜ਼ ਜੇ ਤੁਹਾਡੇ ਕੋਲ ਨਾ ਵੀ ਰਹੇ ਤਾਂ ਤੁਹਾਨੂੰ ਕੋਈ ਫਰਕ ਨਹੀਂ ਪਊਗਾ। ਐਗਜ਼ੈਕਟਲੀ। ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਅੱਜ ਕੱਲ੍ਹ ਨੂੰ ਕਿਸ ਮਾਰਕੀਟ ਨੇ ਕਿਸੇ ਪੈਸੇ ਨੇ ਕਿੰਨੇ ਬਣਾ ਲੈਣੇ। ਹਮੇਸ਼ਾ ਸਪੈਕੂਲੇਸ਼ਨ ਹੁੰਦੀ ਹੈ ਨਾ, ਕਈ ਵਾਰ ਸਪੈਕੂਲੇਸ਼ਨ ਸਹੀ ਹੋ ਜਾਂਦੀ ਨੇ, ਕਈ ਵਾਰ ਗਲਤ ਹੋ ਜਾਂਦੀਆਂ ਨੇ। ਜੇ ਕੋਈ ਵਾਕਿਆ ਬੰਦਾ ਇਹ ਜਾਣਦਾ ਕਿ ਪੈਸੇ ਮੈਂ ਇਹ 'ਚ ਬਣਾ ਲੈਣੇ ਨੇ ਔਰ ਉਹਨੇ ਬਿਲਕੁਲ ਹੀ ਬਣਾ ਲੈਣੇ, ਦੈਨ ਉਹ ਬੰਦਾ ਤੇ ਟ੍ਰਿਲੀਅਨਰ ਬਣ ਜੂਗਾ। ਦੈਨ ਗੋ ਟੂ ਵਾਈਟ ਹਾਊਸ। ਫਿਰ ਅੱਜ ਦੇ Exactly. ਜ਼ਮਾਨੇ 'ਚ ਵਾਈਟ ਹਾਊਸ 'ਚ ਜਾਓ। ਐਗਜ਼ੈਕਟਲੀ। ਸੋ ਉਹਦੇ ਬਾਅਦ ਆ ਗਏ ਬੌਂਡ। ਜੋ ਬੌਂਡ ਹੈ, ਸੋ ਜਿਹੜੇ ਸਟਾਕ ਮਾਰਕੀਟ ਹੈ, ਖਾਸ ਕਰਕੇ ਸਟਾਕ ਮਾਰਕੀਟ ਜਿਹੜੇ ਪੈਸੇ ਬਣਦੇ ਨੇ ਉਹ ਤੁਹਾਡੇ ਰਿਸਕ ਤੇ ਬਣਦੇ ਨੇ, ਕਿੰਨੇ ਵੱਧ ਗਏ। ਕਈ ਸਟਾਕ ਮਾਰਕੀਟ ਜੈਸੇ ਸਟਾਕ ਵੀ ਹੁੰਦੇ ਨੇ ਜਿਹੜੇ ਤੁਹਾਨੂੰ ਪ੍ਰੀਮੀਅਮ ਹੀ ਪੇ ਕਰਦੇ ਨੇ, ਡਿਵੀਡੈਂਡ ਪੇ ਕਰਦੇ ਨੇ, ਕਿ ਹਾਂ ਵੀ ਤੁਹਾਡੇ ਤੁਸੀਂ, ਕਿਉਂਕਿ ਲਿਟਰਲੀ ਸਟਾਕ ਮੀਨਸ ਕਿ ਤੁਹਾਡਾ ਕੰਪਨੀ ਦੇ ਵਿੱਚ ਉਹ ਚਾਹੇ ਤੁਸੀਂ $100 ਦਾ ਲਿਆ ਚਾਹੇ $1000 ਦਾ ਲਿਆ, ਤੁਹਾਡਾ 19% ਜਿੰਨੇ ਸਟਾਕ ਹੈਗੇ ਨੇ 19% ਤੁਹਾਡਾ ਕੰਪਨੀ 'ਚ ਸ਼ੇਅਰ ਹੈਗਾ। ਕਿਉਂਕਿ ਕੰਪਨੀਆਂ ਬਿਕੋਜ਼ ਕੰਪਨੀ ਪ੍ਰੋਫਿਟੇਬਲ ਹੈ, ਜਿੰਨੇ % ਤੁਹਾਡਾ ਸ਼ੇਅਰ ਹੈਗਾ, ਭਾਵੇਂ $100 ਦਾ ਭਾਵੇਂ $1 ਮਿਲੀਅਨ ਦਾ, ਉਹਦੇ ਹਿਸਾਬ ਨਾਲ ਤੁਹਾਨੂੰ ਡਿਵੀਡੈਂਡ ਦਿੰਦੇ ਨੇ, ਪੈਸੇ ਪੇ ਕਰਦੇ ਨੇ। ਸੋ ਦੈਟਸ ਐਨ ਅਦਰ ਰੈਵਨਿਊ ਸਟਰੀਮ। ਸੋ ਕੋਸ਼ਿਸ਼ ਇਹ ਕੀਤੀ ਜਾਏ ਕਿ ਜੇ ਤੁਹਾਨੂੰ ਜੇ ਸਟਾਕ ਮਿਲ ਜਾਂਦੇ ਨੇ, ਕਈ ਐਸੇ ਸਟਾਕਸ ਨੇ, ਆਉਣ ਵਾਲੇ ਟਾਈਮ 'ਚ ਆਪਾਂ ਇਹਦੇ ਬਾਰੇ ਵੀ ਗੱਲ ਕਰਾਂਗੇ ਡਿਟੇਲ 'ਚ, ਕਿਹੜੇ ਸਟਾਕਸ ਨੇ ਜਿਹੜੇ ਡਿਵੀਡੈਂਡ ਵਾਲੇ ਨੇ, ਕਿਹੜੇ ਨਾਨ ਡਿਵੀਡੈਂਡ ਵਾਲੇ ਨੇ, ਵਿਦਆਊਟ ਸੁਜੈਸਟਿੰਗ ਕਿ ਕਿਹੜੇ ਆਪਾਂ, ਤੇ ਉਹ ਇਹਦੇ 'ਚ ਬਣਦਾ ਹੈ। ਦੂਜੀ ਗੱਲ ਆ ਗਈ ਬੌਂਡ। ਸੋ ਬੌਂਡ ਜਿਹੜਾ ਇਹਦੇ 'ਚ ਰਿਸਕ ਡੈਫੀਨਿਟਲੀ ਉਹਦੇ ਨਾਲ ਘੱਟ ਹੈ। ਇਹਦੇ 'ਚ ਜਿਹੜਾ ਮੇਨ ਚੀਜ਼ ਹੈ ਕਿ ਤੁਸੀਂ ਪੈਸੇ ਜਿਹੜੇ ਆਪਣੇ ਇੱਕ ਤਰ੍ਹਾਂ ਨਾਲ ਲੈਂਡ ਕਰਦੇ ਹੋ, ਗਵਰਨਮੈਂਟ ਨੂੰ ਲੈਂਡ ਕਰਦੇ ਹੋ ਜਾਂ ਕਿਸੇ ਕੰਪਨੀ ਨੂੰ ਲੈਂਡ ਕਰਦੇ ਹੋ, ਉਹਦੇ ਉੱਤੇ ਤੁਹਾਨੂੰ ਉਹ ਵਿਆਜ ਦਿੰਦੇ ਨੇ। ਸੋ ਉਹਦੇ 'ਚ ਜਿਹੜਾ ਰਿਸਕ ਹੈ ਡੈਫੀਨਿਟਲੀ ਮੱਚ ਲੋਅਰ ਹੈ। ਪਰ ਓਵਰਆਲ ਜਿਹੜਾ ਰਿਸਕ ਹੈ, ਜੇ ਤੁਸੀਂ ਸਿਰਫ ਲਿਕੁਇਡ ਮਨੀ ਰੱਖਦੇ ਹੋ ਉਹਦੇ ਨਾਲ ਫਿਰ ਵੀ ਪੋਟੈਂਸ਼ੀਅਲ ਮਨੀ ਜ਼ਿਆਦਾ, ਬਿਕੋਜ਼ ਇਹਦੇ 'ਚ ਹੈਵਲੀ ਡਿਪੈਂਡ ਹੁੰਦਾ ਕਿ ਮਾਰਕੀਟ ਜਿਹੜੇ ਇੰਟਰਸਟ ਰੇਟ ਉਹ ਕਿੱਦਾਂ ਮੂਵ ਕਰਦੇ ਪਏ ਨੇ। ਬੌਂਡ ਇਜ਼ ਆਲਸੋ ਡਾਇਰੈਕਟਲੀ ਟਾਈਡ ਟੂ ਸਟਾਕ ਮਾਰਕੀਟ ਜਿਹੜੀ ਵਾਲ ਸਟਰੀਟ ਹੈ। ਹੁਣ ਆ ਗਈ ਸੀਡੀਜ਼ ਆ ਗਈਆਂ। ਸੀਡੀਜ਼ ਡੈਫੀਨਿਟਲੀ ਇਹਦੇ 'ਚ ਰਿਟਰਨ ਵੀ ਘੱਟ ਹੈ ਬੌਂਡਸ ਦੇ ਨਾਲ, ਬਟ ਇਹ ਸੇਫ ਵੀ ਹੈਗੀਆਂ ਨੇ। ਇਹ ਸੇਫ ਤਾਂ ਨੇ ਕਿਉਂਕਿ ਤੁਹਾਡਾ ਪੈਸਾ ਲਿਕੁਇਡ ਹੈ, ਪਰ ਮੰਨ ਲਓ ਕਿ ਤੁਸੀਂ 6 ਮਹੀਨੇ ਜਾਂ ਸਾਲ ਦੀ ਜਾਂ 5 ਸਾਲ ਦੀ ਸੀਡੀ ਕਰਾ ਦਿੱਤੀ, ਉਹਦੇ ਵਿੱਚ ਮਾਰਕੀਟ ਦੀ ਇਨਫਲੇਸ਼ਨ ਵੱਧ ਗਈ। ਮੰਨ ਲਓ ਕਿ ਤੁਸੀਂ 5% ਤੇ ਕਰਾਈ ਔਰ ਮਾਰਕੀਟ ਇਨਫਲੇਸ਼ਨ 8% ਤੇ ਪਹੁੰਚ ਗਈ ਹੈ, ਸੋ ਯੂ ਸਟਿਲ ਲੂਜ਼ਿੰਗ ਮਨੀ, ਬਟ ਠੀਕ ਹੈ, ਚਲੋ ਐਟਲੀਸਟ ਤੁਹਾਡਾ ਪੈਸਾ ਸੇਫ ਹੈਗਾ। ਔਰ ਸਭ ਤੋਂ ਜਿਹੜਾ ਸੇਫੈਸਟ ਤਰੀਕਾ ਆਪਾਂ ਮੰਨਿਆ ਜਾਂਦੇ ਹੋ ਮਨੀ ਮਾਰਕੀਟ ਜਾਂ ਸੇਵਿੰਗ ਅਕਾਊਂਟ ਹੈਗੇ ਨੇ, ਜਿਹਦੇ 'ਚ ਮੰਨ ਲਓ ਕਿ ਜੇ ਤੁਸੀਂ ਨਾਰਮਲ ਬੈਂਕ ਜਾਂਦੇ ਹੋ ਤਾਂ 0.1%, ਪਰ ਜੇ ਅੱਜ ਤੁਸੀਂ ਇੰਟਰਨੈਟ ਦੇ ਬੈਂਕਿੰਗ ਦੇਖੋ, ਜਿਹੜੇ ਆਨਲਾਈਨ ਬੈਂਕਸ ਹੈਗੇ ਨੇ, ਕਈ 4 4.5% ਵੀ ਦਿੰਦੇ ਨੇ। ਪਰ ਇਹ ਪੈਸਾ ਤੁਹਾਡੇ ਕੋਲ ਲਿਕੁਇਡ ਅਵੇਲੇਬਲ ਹੈ, ਤੁਸੀਂ ਕਦੇ ਵੀ ਉਹਨੂੰ ਯੂਜ਼ ਕਰ ਸਕਦੇ ਹੋ। ਸੋ ਦਿਸ ਇਜ਼ ਦਾ ਸੇਫੈਸਟ ਵੇ। ਹੁਣ ਤੁਸੀਂ ਆਪ ਇਹ ਡਿਸਾਈਡ ਕਰਨਾ ਕਿ ਤੁਹਾਡੀ ਐਪੀਟਾਈਟ ਕੀ ਹੈ ਰਿਸਕ ਲੈਣ ਦੀ, ਔਰ ਤੁਸੀਂ ਕਿੰਨਾ ਰਿਸਕ ਲੈ ਸਕਦੇ ਹੋ, ਔਰ ਕਿੰਨਾ ਪੈਸਾ ਕਮਾਉਣਾ, ਮਤਲਬ ਕਿੱਦਾਂ ਕਮਾਉਣਾ ਚਾਹੁੰਦੇ ਹੋ। ਸੋ ਇਹਦੇ 'ਚ ਇੱਕ ਤਾਂ ਐਪੀਟਾਈਟ ਹੋ ਗਈ। ਦੂਜੀ ਚੀਜ਼ ਜਿਹੜੀ ਆਪਾਂ ਨੂੰ ਵਿੱਚ ਕੰਸੀਡਰ ਕਰਨੀ ਚਾਹੀਦੀ ਉਹ ਆਪਣੀ ਏਜ। ਇੱਕ ਜਿਹੜਾ ਨਿਆਣਾ ਅੱਜ 25 ਸਾਲ ਦੀ ਉਮਰ 'ਚ ਇਨਵੈਸਟ ਕਰਦਾ, ਉਹਦੀ ਰਿਸਕ ਲੈਣ ਦੀ ਅਜੇ ਐਪੀਟਾਈਟ ਜ਼ਿਆਦਾ ਹੈ, ਬਿਕੋਜ਼ ਉਹਦੇ ਕੋਲ ਬਹੁਤ ਟਾਈਮ ਅੱਗੇ। ਹੁਣ ਜੇ ਕੋਈ ਬੰਦਾ 60 ਸਾਲ ਦੀ ਵਿੱਚ ਕਹਿ ਕਿ ਮੈਂ ਸਟਾਕ ਲਾਣੇ ਨੇ ਔਰ ਹੋਰ 2 ਸਾਲ 'ਚ ਰਿਟਾਇਰ ਹੋਣਾ, ਸੋ ਦੈਟ ਇਜ਼ ਟੂ ਹਾਈ ਰਿਸਕ, ਬਿਕੋਜ਼ ਹੁਣ 60 ਸਾਲ ਦੀ ਬਾਅਦ ਇਫ ਆਈ ਲੂਜ਼ ਆਲ ਮਾਈ ਮਨੀ, ਤੇ ਮੇਰੇ ਵਾਸਤੇ ਕੰਮ ਕਰਨਾ, ਮਾਰਕੀਟ ਜਾਣਾ ਬਚਣਾ ਔਖਾ ਕੀ। ਹੈ। ਔਰ ਐਗਜ਼ੈਕਟਲੀ, ਔਰ ਜਿਹੜਾ 25 ਸਾਲ ਦਾ ਬੱਚਾ ਉਹ ਸਟਿਲ ਕੈਨ ਗੋ ਬੈਕ ਟੂ ਮਾਰਕੀਟ, ਕੰਮ ਕਰ ਸਕਦਾ, ਇਨਵੈਸਟਮੈਂਟ ਕਰ ਸਕਦਾ। ਉਹਦੇ ਕੋਲ ਜੇ ਬੜਾ ਟਾਈਮ ਹੈ ਚੀਜ਼ਾਂ 'ਚ ਇੰਪਰੂਵ ਕਰਨ ਵਾਸਤੇ। ਸੋ ਅੱਗੇ ਆਪਾਂ ਹੁਣ ਜਿਹੜਾ ਸੇਫੈਸਟ ਇਨਵੈਸਟਮੈਂਟ ਗੱਲ ਕੀਤੀ, ਜਿਹਦੇ 'ਚ ਆਪਣੇ ਮਨੀ ਮਾਰਕੀਟ, CD ਜਾਂ ਹਾਈ ਯੀਲਡ ਸੇਵਿੰਗਸ ਅਕਾਊਂਟ ਹੁੰਦੇ ਨੇ। ਸੋ ਹਾਈ ਯੀਲਡ ਸੇਵਿੰਗ ਅਕਾਊਂਟ ਜਿਹੜੇ ਹੈਗੇ ਇਹਦੇ 'ਚ ਐਗਜ਼ੈਕਟਲੀ ਰੇਟ ਚੇਂਜ ਹੁੰਦੇ ਰਹਿੰਦੇ ਨੇ ਕਿ ਐਜ਼ ਜਿੱਦਾਂ ਇਨਫਲੇਸ਼ਨ ਵੱਧਦੀ ਘਟਦੀ। ਤੇ CD ਦੇ ਵਿੱਚ ਜਿਹੜੇ ਆਪਣੇ ਜਿਹੜਾ ਵੀ ਤੁਸੀਂ ਜਿੰਨੇ ਦੀ CD ਦੀ ਕਰਾਈ, ਜਿੱਦਾਂ ਇੰਡੀਆ 'ਚ ਆਪਾਂ ਫਿਕਸਡ FD ਕਹਿੰਦੇ ਹੁੰਦੇ ਆ ਤੇ CD ਕਹਿੰਦੇ ਆਹੋ। ਆ, ਤੇ ਉਹ ਪ੍ਰੋਬਲਮ ਇਹੀ ਹੈ ਕਿ ਮੰਨ ਲਓ ਕਿ ਅੱਜ ਤੁਸੀਂ ਇੱਕ ਲੈਵਲ ਤੇ ਕਰਾ ਦਿੱਤੀ, ਪਰ ਪ੍ਰੋਬਲਮ ਜਾਂ ਫਾਇਦਾ
ਅੱਜ ਇੱਕ ਲੈਵਲ ਤੇ ਕਰਾ ਦਿੱਤੀ ਇੱਕ ਇੰਟਰਸਟ ਰੇਟ ਦੇ ਉੱਤੇ, ਜੇ ਸਾਲ ਦੀ ਕਰਾਤੀ ਜਾਂ 2 ਸਾਲ ਦੀ ਕਰਾਤੀ, ਔਰ ਉਹ ਸਾਲ ਦੇ ਵਿੱਚ ਜੇ ਇੰਟਰਸਟ ਵੱਧ ਗਿਆ ਔਰ ਤੁਹਾਡੀ ਅੱਜ CD ਕਰਾਉਂਦੇ ਤੁਹਾਨੂੰ ਸ਼ਾਇਦ ਜ਼ਿਆਦਾ ਮਿਲ ਸਕਦਾ ਸੀ, ਸੋ ਉਹ ਤੁਸੀਂ ਪਰਸੈਂਟ ਲੂਜ਼ ਕਰ ਸਕਦੇ। ਔਰ ਕਈ ਵਾਰ ਇਹ ਵੀ ਹੁੰਦਾ ਕਿ ਜੇ ਇਨਫਲੇਸ਼ਨ ਘਟ ਗਈ ਤੇ ਇੰਟਰਸਟ ਰੇਟ ਵੀ ਘਟਣ ਲੱਗ ਪਏ ਤਾਂ ਤੁਸੀਂ ਵੱਧਦੇ ਕਰਾਈ ਹੈ, ਤਾਂ ਤੁਸੀਂ ਜਿੰਨੇ ਚਿਰ ਵਾਸਤੇ ਕਰਾਈ ਤੁਹਾਨੂੰ ਉਹਨੇ ਪੈਸੇ ਮਿਲਣੇ ਨੇ। ਤੇ ਮਨੀ ਮਾਰਕੀਟ ਦੇ ਵਿੱਚ ਹੈਗਾ ਕਿ ਇਹ ਵੇਰੀ ਕਰਦੀ ਰਹਿੰਦੀ ਕਿ ਤੁਹਾਡਾ ਮਿਨੀਮਮ ਬੈਲੈਂਸ ਕਿੱਦਾਂ। ਸੋ ਮਨੀ ਮਾਰਕੀਟ ਐਂਡ ਹਾਈ ਯੀਲਡ ਸੇਵਿੰਗ ਇਜ਼ ਵੈਰੀ ਸਿਮਿਲਰ ਐਂਡ ਐਕਚੁਅਲੀ ਦੇ ਆਲ ਸਿਮਿਲਰ, ਬਟ ਇਹ ਹੈ ਕਿ ਜਿਹੜਾ ਤੁਹਾਡਾ CD ਦੇ ਵਿੱਚ ਹੈ ਇਹ ਪੈਸਾ ਤੁਹਾਡਾ ਲਿਕੁਇਡ ਨਹੀਂ ਰਹਿੰਦਾ, ਇਹ ਪੈਸਾ ਤੁਹਾਡਾ ਜਿੰਨੇ ਚਿਰ ਦੀ ਕਰਾਉਂਦੇ 3 ਮਹੀਨੇ ਦੀ ਲੈ ਕੇ, ਔਰ ਜਿੰਨੀ ਤੁਸੀਂ ਲੰਮੀ ਕਰਾਉਂਦੇ CD ਉਹਨੇ ਤੁਹਾਡੇ ਜਿਹੜੇ ਆ ਉਹ ਤੁਹਾਨੂੰ ਰਿਟਰਨ ਜ਼ਿਆਦਾ ਮਿਲਦਾ, ਬਿਕੋਜ਼ ਉਹਨਾਂ ਨੂੰ ਬੈਂਕ ਕੋਲ ਕੋਈ ਓਪਰਚੁਨਿਟੀ ਹੁੰਦੀ ਹੈ ਕਿ ਤੁਹਾਡਾ ਪੈਸਾ ਅੱਗੇ ਲੈਂਡ ਕਰ ਸਕਦੇ ਨੇ, ਉਹਨਾਂ ਨੂੰ ਪਤਾ ਕਿ ਪੈਸਾ ਐਟਲੀਸਟ ਤੁਹਾਡੇ ਮਨੀ ਤੋਂ ਫਿਰ ਮਨੀ ਬਣਾਉਣਗੇ ਨਾ, ਤਾਂ ਹੀ ਫਿਰ ਤੁਹਾਨੂੰ ਕਰਦੇ। ਔਰ ਅੱਜ 4% ਤੇ ਲੈ ਲੈਣਗੇ ਤੇ ਮਾਰਕੀਟ ਜਾ ਕੇ ਉਹਨਾਂ ਨੇ ਅੱਜ ਜੇ ਬਾਹਰ ਦੇਣਾ ਉਹਨਾਂ 7, 8, 10% ਤੇ ਦੇਣਾ, ਸੋ ਉਹਨਾਂ ਨੇ ਡਬਲ ਤੋਂ ਵੱਧ ਪੈਸੇ ਬਣਾਉਣੇ ਨੇ। ਸੋ ਇਹ 4 ਚੀਜ਼ਾਂ ਹੈਗੀਆਂ ਨੇ ਇਹ ਜਿਹੜੀਆਂ ਇਸ ਟਾਈਮ ਆਪਾਂ ਇਹਨਾਂ ਦੇ ਵਿੱਚ ਇਨਵੈਸਟਮੈਂਟਸ ਦੇ ਵਿੱਚ ਗੱਲ ਕਰਦੇ ਪਏ ਜੀ ਬਿਲਕੁਲ। ਤੇ ਹੁਣ ਅੱਗੇ ਜਿਹੜਾ ਤੁਸੀਂ ਜਦੋਂ ਸਟਾਕਸ ਦਾ ਤੇ ਉਹ ਬੌਂਡਸ ਦਾ ਜਿਹੜਾ ਉਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਦੱਸੀਆਂ ਸਾਈਡ ਬਾਏ ਸਾਈਡ ਜੇ ਕੰਪੈਰੀਜ਼ਨ ਜਿੱਦਾਂ ਆਪਾਂ ਸ਼ੋਅ ਕਰ ਰਹੇ ਹਾਂ, ਥੋੜਾ ਜਿਹਾ ਹੋਰ ਇਸ ਨੂੰ ਜੇ ਤੁਸੀਂ ਐਕਸਪਲੇਨ ਕਰੋ। ਜਿੱਦਾਂ ਆਪਾਂ ਸਟਾਕ ਦਾ ਕਿਹਾ ਕਿ ਯੂ ਓਨ ਅ ਸਲਾਈਸ ਆਫ ਦਾ ਕੰਪਨੀ, ਉਹ ਜਿੱਦਾਂ ਹੁਣ ਤੁਸੀਂ ਕਿੱਡੀ ਵੱਡਾ ਪੀਸ ਆਫ ਪਾਈ ਹੈਗਾ ਤੁਹਾਡੇ ਕੋਲ, ਦੈਟਸ ਆਲ ਅਗੇਨ ਡਿਪੈਂਡ ਤੁਸੀਂ ਕਿੰਨੇ ਪੈਸੇ ਉਹਨਾਂ ਨੂੰ ਕਿੰਨੇ ਦੇ ਸਟਾਕ ਲਏ ਨੇ। ਔਰ ਇਹੀ ਹੁੰਦਾ ਕਿ ਜੇ ਤੁਸੀਂ ਜਦੋਂ ਇਨੀਸ਼ੀਅਲ ਸਟੇਜ ਤੇ ਲੈਂਦੇ ਹੋ, ਜਿੱਦਾਂ ਸਟਾਕ ਸਸਤੇ ਲੈ ਲੈਂਦੇ ਹੋ, ਦੈਨ ਯੂ ਗੈਟ ਅ ਬਿਗਰ ਪੀਸ ਆਫ ਪਾਈ ਫॉर ਅ ਸਮਾਲਰ ਸ਼ੇਅਰ, ਔਰ ਵੱਡੇ ਪੀਸ ਦੇ ਵਿੱਚ ਵੱਡੇ ਜੇ ਮਹਿੰਗੇ ਹੁੰਦੇ ਨੇ ਤੇ ਉਹ ਸ਼ੇਅਰ ਤੁਹਾਡਾ ਘਟੀ ਜਾਂਦਾ। ਬਟ ਜਨਰਲੀ ਜਿਹੜਾ ਜੋ ਕਰੰਟ ਮਾਰਕੀਟ ਚੱਲਣ ਆ, ਮੈਜੋਰਿਟੀ ਲੋਕ ਆਪਾਂ ਇੱਦਾਂ ਨਹੀਂ ਸੋਚਦੇ ਕਿ ਆਪਣਾ ਕੰਪਨੀ ਸ਼ੇਅਰ ਹੈ, ਵਾਟ ਵੀ ਵਾਂਟ ਟੂ ਸੀ ਕਿ ਇਹਨੂੰ ਕਿੱਦਾਂ ਛੇਤੀ ਟਰਨ ਅਰਾਊਂਡ ਕਰਕੇ ਕਿੱਦਾਂ ਸਸਤੇ ਤੋਂ ਲੈ ਕੇ ਤੇ ਮਹਿੰਗੇ ਤੇ ਵੇਚਣਾ, ਔਰ ਕਿੱਦਾਂ ਵੱਧ ਤੋਂ ਵੱਧ ਪੈਸੇ ਬਣਾਈਏ। ਔਰ ਦਿਸ ਇਜ਼ ਦ ਐਕਚੁਅਲ ਮੇਨ ਮਾਰਕੀਟ ਜਿਹੜੀ ਸਟਰੀਮ ਹੈ, ਉਹਦੇ ਵਿੱਚ ਕੰਪਨੀਆਂ ਨੇ ਉਹ ਮਲਟੀਪਲ ਤਰੀਕੇ ਨਾਲ ਸਟਾਕ ਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਆਪਾਂ ਪਿਛਲੇ ਟਾਈਮ 'ਚ ਵੀ ਦੇਖਿਆ ਨੇ ਕਈ ਵੱਡੀਆਂ ਕੰਪਨੀਆਂ ਐਨਰੌਨ ਵਰਗੀਆਂ ਇੱਥੇ ਇੰਡੀਆ ਦੇ ਵਿੱਚ ਵੀ ਕੰਪਨੀਆਂ ਬੰਦ ਹੋਈਆਂ ਬਿਕੋਜ਼ ਉਹਨਾਂ ਨੇ ਆਪਣੀ ਜਿਹੜੀਆਂ ਬੁੱਕਸ ਨੇ ਉਹ ਫੋਰਜ ਕੀਤੀਆਂ, ਕਲੀਨ ਨਹੀਂ ਰੱਖਿਆ। ਐਗਜ਼ੈਕਟਲੀ। ਸੋ ਇਹ ਪੋਟੈਂਸ਼ੀਅਲ ਫਾਇਦਾ ਤਾਂ ਇਹਦਾ ਹੈਗਾ ਕਿਉਂਕਿ ਤੁਹਾਡਾ ਸ਼ਾਰਟ ਟਰਮ ਦੇ ਵਿੱਚ ਬਹੁਤ ਕਈ ਵਾਰ ਪੈਸੇ ਵੱਧ ਜਾਂਦੇ ਨੇ। ਜਿੱਦਾਂ ਹੁਣ ਪਿੱਛੇ ਜੇ ਸਟਾਕ ਆਇਆ ਸੀ ਆਪਣਾ ਇਹਦਾ ਸਟਾਰਲਿੰਕ ਦਾ, ਸੌਰੀ SpaceX ਦਾ, ਤੇ ਘੰਟਿਆਂ ਦੇ ਵਿੱਚ ਹੀ $30 $40 ਵੱਧ ਗਿਆ। ਔਰ ਅਗੇਨ ਜਿੰਨਾ ਜ਼ਿਆਦਾ ਰਿਸਕ ਲਓਗੇ, ਹੁਣ ਜਿਹੜੇ ਬੰਦੇ ਨੇ $1000 ਦਾ ਲਾਇਆ ਉਹਦਾ 300 ਵਧਣਾ, ਹੁਣ ਜਿਹਨੇ 100 ਮਿਲੀਅਨ ਦਾ ਲਾਇਆ ਉਹਨਾਂ ਨੇ ਮਿਲੀਅਨਸ ਆਫ ਡਾਲਰ ਬਣਾ ਲੈਣੇ ਨੇ। ਸੋ ਜਿੰਨਾ ਤੁਸੀਂ ਰਿਸਕ ਜ਼ਿਆਦਾ ਲਓਗੇ ਓਨਾ ਹੀ ਜ਼ਿਆਦਾ ਉਹਦੇ 'ਚ ਰਿਟਰਨ। ਐਗਜ਼ੈਕਟਲੀ। ਸੋ ਇਹ ਡੁੱਬ ਵੀ ਜਾਂਦੇ ਆ ਐਕਸਨ ਮੋਬਾਈਲ ਵਾਂਗੂ, ਬਿਲਕੁਲ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਹੋ ਜਾਂਦੀਆਂ ਹਨਾ, ਖਤਮ ਹੋ ਜਾਂਦੀਆਂ। ਔਰ ਜਿੱਦਾਂ ਆਪਾਂ ਬੌਂਡ ਦੀ ਗੱਲ ਕੀਤੀ ਹੈ ਕਿ ਤੁਸੀਂ ਮਨੀ ਲੈਂਡ ਕਰ ਰਹੇ ਹੋ ਤੇ ਤੁਸੀਂ ਇੰਟਰਸਟ ਬੇਸਿਕਲੀ ਉਹਦੇ ਤੇ ਲੈਂਡ ਹੈ, ਪਰ ਰਿਸਕ ਜਿਹੜਾ ਤੁਹਾਡਾ ਇੱਥੇ ਬਹੁਤ ਘੱਟ ਹੈ। ਔਰ ਆਈ ਥਿੰਕ ਕਿ ਇਹ ਸਟੇਬਲ ਇਨਕਮ ਵਾਸਤੇ, ਜੇ ਤੁਹਾਨੂੰ ਇੱਕ ਸਟੇਬਲ ਇਨਕਮ ਚਾਹੀਦੀ ਹੈ, ਦੈਟ ਇਜ਼ ਬੈਸਟ ਵਿਦ ਲੋ ਰਿਸਕ। ਬਾਕੀ ਆਪਣੀ ਹਰ ਬੰਦੇ ਦੀ ਆਪਣੀ ਰਿਸਕ ਐਪੇਟਾਈਟ ਹੈ, ਕੋਈ ਕਿਸ ਤਰ੍ਹਾਂ ਦਾ ਖੇਡਣਾ ਚਾਹੁੰਦਾ, ਪਰ ਸਟਾਕ ਜਿਹੜੀ ਹੈ ਇਟਸ ਮੋਸਟ ਆਫ ਦ ਕੇਸਿਸ ਹਾਈ ਰਿਸਕ ਹਾਈ ਰਿਵਾਰਡ ਵਾਲੀ ਜਿਹੜੀ ਉਹ ਸਿਚੁਏਸ਼ਨ ਇਸ ਦੇ ਵਿੱਚ ਰਹਿੰਦੀ ਆ। ਅੱਛਾ, ਆਪਾਂ ਨਾ ਬਹੁਤ ਸਾਰੀ ਦੁਨੀਆ ਨੇ ਹੋਰ ਵੀ ਫਾਈਨੈਂਸ਼ੀਅਲ ਵਾਲੀਆਂ ਚੀਜ਼ਾਂ ਸੁਣੀਆਂ ਜਿਹੜੀਆਂ ਹੋਣਗੀਆਂ, ਰੋਥ IRA 'ਚ ਕਰ ਦੋ ਵੀ $200 ਪਾਈ ਜਾਓ। ਚਲੋ ਪਹਿਲੀ ਤਾਂ ਗੱਲ ਇਹ ਆ ਵੀ ਹਰ ਇੱਕ ਦਾ ਵੱਸ ਦਾ ਰੋਗ ਨਹੀਂ ਹੁੰਦਾ ਵੀ ਇੰਨੇ ਜ਼ਿਆਦਾ ਜਿਹੜੀ ਇਨਵੈਸਟਮੈਂਟ ਹਰ ਮਹੀਨੇ ਜਿਹੜਾ ਉਹ ਕਰ ਸਕੇ। ਜਿੱਦਾਂ ਦੇ ਹਾਲਾਤ ਬਣੇ ਪਏ ਅਫੋਰਡੇਬਿਲਟੀ ਦੇ, ਲੋਕਾਂ ਨੂੰ ਤਾਂ ਕਈ ਵਾਰੀ ਆਪਾਂ ਇੱਦਾਂ ਦੀਆਂ ਸਟੋਰੀਜ਼ ਵੀ ਸੁਣਦੇ ਹਾਂ, ਉਹਨਾਂ ਨੂੰ ਡਿਸਾਈਡ ਕਰਨਾ ਪੈਂਦਾ ਇਸ ਵਾਰ ਰਾਸ਼ਨ ਲੈਣਾ ਕਿ ਇਸ ਵਾਰ ਰੈਂਟ ਦੇਣਾ, ਹੈ ਨਾ, ਵੀ ਇੱਦਾਂ ਦੀ ਸਿਚੁਏਸ਼ਨ ਵੀ ਲੋਕਾਂ ਦੀ ਜਿਹੜੀ ਉਹ ਹੁੰਦੀ ਆ। ਪਰ ਜਿਹਦੇ ਕੋਲ ਅਵੇਲੇਬਿਲਟੀ ਆ, ਜਿਹਦੇ ਕੋਲ ਇਹ ਹੈਗਾ ਆ, ਬੱਚਿਆਂ ਦੇ ਅਕਾਊਂਟਸ ਤੋਂ ਲੈ ਕੇ ਉਹ ਸਾਰੀਆਂ ਕਈ ਚੀਜ਼ਾਂ IRAs ਰੋਥ IRA ਬਹੁਤ ਕੁਛ ਸੁਣਿਆ। ਮੇ ਵੀ ਆਉਣ ਵਾਲੇ ਦਿਨਾਂ 'ਚ ਤੁਸੀਂ ਕੋਈ ਇੱਕ ਪ੍ਰੋਗਰਾਮ ਇਸ ਚੀਜ਼ ਦੇ ਉੱਤੇ ਵੀ ਕਰਿਓ ਵੀ ਬੱਚਿਆਂ ਨੂੰ ਲੈ ਕੇ ਐਜ਼ ਏ ਪੇਰੈਂਟਸ ਆਪਾਂ ਕਿੱਦਾਂ ਦੇ ਅਕਾਊਂਟ ਖੋਲ੍ਹ ਸਕਦੇ, ਕਿੱਦਾਂ ਦੇ ਕਰ ਸਕਦੇ ਹਾਂ ਤਾਂ ਜੋ ਉਹਨਾਂ ਦੀ ਪੜ੍ਹਾਈ ਦੇ ਲਈ ਅਕਾਊਂਟ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬੰਦਾ ਸਟੇਬਲ ਰਹੇ। ਬਿਲਕੁਲ ਐਗਜ਼ੈਕਟਲੀ। ਆਈ ਥਿੰਕ ਇਹ ਜ਼ਰੂਰੀ ਹੈ। ਜਿਹੜੇ ਵੀ ਤੁਹਾਡੇ ਰੋਥ IRA ਹੋ ਗਏ, ਅੱਗੇ ਵੀ ਆਪਾਂ ਇਸ ਬਾਰੇ ਵੀ ਗੱਲ ਕੀਤੀ, ਜਿਹੜਾ ਪਹਿਲੇ ਆਪਾਂ ਪ੍ਰੋਗਰਾਮ ਕੀਤੇ ਨੇ ਰਾਜ ਕਰਨ, ਉਹਨਾਂ 'ਚ ਆਪਾਂ ਡਿਸਕਸ ਕੀਤਾ ਸੀ ਕਿ ਕਿੱਦਾਂ ਆਪਾਂ
ਭਾਵੇਂ $100 ਭਾਵੇਂ $50 ਹਰ ਮਹੀਨੇ ਬਚਾ ਕੇ ਸਾਈਡ ਤੇ ਕੱਢੀਏ, ਆਪਾਂ ਇਨਵੈਸਟਮੈਂਟ ਕਿੱਦਾਂ ਕਰ ਸਕਦੇ ਹਾਂ। ਤੇ ਇੱਕ ਮੈਂ ਹੋਰ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਕਿ ਜਿੱਦਾਂ ਅਰਲੀ ਸਟਾਰਟ ਦੇ ਵਿੱਚ ਉਹ ਗ੍ਰਾਫ ਤੁਸੀਂ ਸ਼ੇਅਰ ਕਰ ਰਹੇ ਹੋ। ਸੋ ਆਈ ਟਾਕ ਅਬਾਊਟ ਦਿਸ ਹਾਂਜੀ ਕਿ ਹਾਂ ਦੇਖੋ ਹੁਣ ਕਿ $200 ਵੀ ਆਪਾਂ ਮਹੀਨੇ, ਕਿਉਂਕਿ ਜੇ ਤੁਸੀਂ ਓਵਰ ਟਾਈਮ ਜਿਹੜਾ ਹਿਸਟੋਰੀਕਲੀ ਅਜੇ ਤੱਕ ਡੇਟਾ ਆਇਆ, ਜੇ ਤੁਸੀਂ ਲੰਮੇ ਟਾਈਮ ਵਾਸਤੇ 20 30 40 ਸਾਲ ਵਾਸਤੇ ਪੈਸੇ ਇਨਵੈਸਟ ਕਰੀ ਜਾਂਦੇ ਹੋ, ਔਨ ਐਵਰੇਜ ਤੁਹਾਨੂੰ 8% ਜਿਹੜਾ ਰਿਟਰਨ, ਮਿਨੀਮਮ 8% ਜਿਹੜਾ ਤੁਹਾਨੂੰ ਰਿਟਰਨ ਔਨ ਇਨਵੈਸਟਮੈਂਟ ਮਿਲਦਾ। ਸ਼ਾਰਟ ਟਰਮ 'ਚ ਉਹੀ ਹੁੰਦਾ ਨਾ ਕਿ ਜ਼ਿਆਦਾ ਘੱਟ ਮਿਲ ਗਿਆ, ਪਰ ਲੌਂਗ ਟਰਮ ਦੇ ਵਿੱਚ ਤੁਹਾਨੂੰ 8% ਮਿਲਦਾ। ਔਰ ਅਸੀਂ ਇਹਦੇ ਬਾਰੇ ਡਿਸਕਸ ਕੀਤਾ ਸੀ ਕਿ ਤੁਸੀਂ ਕਿੱਦਾਂ ਆਪਣੇ ਖਰਚੇ 'ਚ, ਤੁਹਾਡੀ ਕੋਈ ਸਬਸਕ੍ਰਿਪਸ਼ਨ ਹੈਗੀ ਹੈ ਕਿਸੇ ਸਟ੍ਰੀਮਿੰਗ ਸਰਵਿਸਿਜ਼ ਦੀ, ਜਾਂ ਤੁਸੀਂ ਯੂ ਈਟ ਆਊਟ, ਯੂ ਡੂ ਲੈਟ ਅ ਲੋਟ ਆਫ ਸਟਫ, ਉਹਨੂੰ ਕੱਟ ਕੇ ਆਪਾਂ ਜੇ ਇੱਕ 25 ਸਾਲ ਦਾ ਨਿਆਣਾ ਜਿਹੜਾ ਅੱਜ ਮਹੀਨੇ ਦਾ $200 ਵੀ ਜਮ੍ਹਾਂ ਕਰਾਉਣ ਲੱਗ ਪਿਆ ਆਪਣੇ, ਜਿੱਦਾਂ ਰੌਥ ਆਏ ਉਹਦੇ ਟੈਕਸ ਬੈਨੀਫਿਟਸ ਨੇ, ਨਹੀਂ ਬੈਨੀਫਿਟ, ਉਹ ਆਪਾਂ ਬਾਅਦ 'ਚ ਡਿਸਕਸ ਕਰਾਂਗੇ। ਪਰ ਉਹਦੇ 'ਚ ਤੁਸੀਂ ਦੇਖੋ ਕਿ ਜਦੋਂ ਉਹਨੇ 65 ਸਾਲ ਦਾ ਹੋਣਾ, ਜੇ 25 ਸਾਲ ਸ਼ੁਰੂ ਕੀਤਾ ਤਾਂ ਕੋਲ ਆਲਮੋਸਟ $7 ਲੱਖ ਹੋਣਾ। ਉਹੀ ਜੇ ਮੈਂ 35 ਸਾਲ ਦੀ ਉਮਰ ਸ਼ੁਰੂ ਕੀਤਾ ਤੇ ਮੇਰੇ ਕੋਲ ਸਿਰਫ 3 ਲੱਖ, ਅੱਧੇ ਤੋਂ ਵੀ ਘੱਟ ਰਹਿਣਾ। ਔਰ ਜੇ 45 ਸ਼ੁਰੂ ਕੀਤਾ ਤਾਂ 1,17,000, ਚਲੋ 1,18,000 ਲਾ ਲਓ, ਵਿਚ ਇਜ਼ ਨਥਿੰਗ। ਸੋ ਜ਼ਰੂਰੀ ਨਹੀਂ ਕਿ ਤੁਸੀਂ 200 ਕਰੋ, ਹੋ ਸਕਦਾ ਤੁਸੀਂ 50 ਹੀ ਕਰ ਸਕਦੇ ਹੋ, ਪਰ ਇੱਕ ਹੈਬਿਟ ਬਣ ਜਾਂਦੀ ਹੈ। ਤੁਹਾਨੂੰ ਇਹ ਜਿਹੜੀ ਸੇਵਿੰਗ ਹੈ ਲੌਂਗ ਰਨ ਦੇ ਵਿੱਚ, ਔਰ ਜ਼ਰੂਰੀ ਇਸ ਕਰਕੇ ਹੋ ਗਈ ਜਿੱਦਾਂ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਜਿੱਦਾਂ ਗੈਸ ਪ੍ਰਾਈਸਿਸ ਪਹਿਲਾਂ ਥੋੜ੍ਹੇ ਵਧੇ, ਹੁਣ ਇੰਨੇ ਵੱਧ ਗਏ ਨੇ, ਤੇ ਜਦੋਂ ਹੁਣ ਥੋੜ੍ਹੇ ਜਿਹੇ ਵੀ ਘਟ ਗਏ, ਲੋਕਾਂ ਨੇ ਐਡਜਸਟ ਕਰ ਲੈਣਾ, ਠੀਕ ਆ ਜੀ $6 ਤੋਂ ਚਲੋ 4 ਤੇ ਆ ਗਏ ਨੇ, 6 ਤੇ ਨਹੀਂ ਹੈਗੇ। ਪਹਿਲਾਂ ਜੇ ਆਪਾਂ 2 ਤੋਂ 4 ਤੇ ਗਏ ਹਾਂ ਤੇ ਉਦੋਂ ਬੜਾ ਹਰ ਬੰਦਾ ਪੈਨਿਕ ਹੋ ਜਾਂਦਾ ਸੀ। ਸੋ ਹੁਣ ਮੰਨ ਲਓ ਕਿ ਅਨਫੋਰਚੂਨੇਟਲੀ 22% ਘਟ ਗਿਆ ਜਿਹੜਾ ਤੁਹਾਡੀ ਸੋਸ਼ਲ ਸਿਕਿਉਰਿਟੀ ਦੇ ਬੈਨੀਫਿਟਸ, ਤੇ ਕੱਲ ਨੂੰ ਕਹਿਣਗੇ 40% ਘਟਾ ਕੇ, ਤੇ ਮੁੜ ਕੇ ਜੀ ਹਾਂਜੀ ਫਿਰ ਆਪਾਂ ਉੱਤੇ 10% ਹੋਰ ਵਧਾ ਦਿੱਤੇ ਨੇ, ਤੇ ਪੀਪਲ ਮੇ ਫੀਲ ਕੰਫਰਟੇਬਲ। ਸੋ ਇਹੀ ਗੱਲ ਹੈ ਕਿ ਜਿਹੜੀ ਤੁਹਾਡੀ ਸੇਵਿੰਗਸ ਨੇ, ਤੁਹਾਡੇ ਜੋ ਆਪਣੇ ਹੱਥ 'ਚ ਹੈ, ਜੋ ਤੁਸੀਂ ਆਪ ਆਪਣੀ ਸਿਸਟਮ ਨੂੰ ਆਪਣੇ ਨੂੰ ਪਲਾਨ ਕਰ ਸਕਦੇ ਹੋ, ਉਹ ਗਵਰਨਮੈਂਟ ਦੇ ਉੱਤੇ ਆਪਾਂ ਨਾ ਪਲਾਨ ਕਰੀਏ। ਔਰ ਜਨਰਲੀ ਆਪਾਂ ਹੀ ਵੇਖਿਆ ਕਿ ਥਰੂ ਆਊਟ, ਆਪਾਂ ਕਿਸੇ ਵੀ ਪੋਲੀਟੀਸ਼ੀਅਨ ਦੀ ਗੱਲ ਕਰ ਲਈਏ, ਇਰਰਿਸਪੈਕਟਿਵ ਆਫ ਐਨੀ ਪਾਰਟੀ, ਜਦੋਂ ਵੀ ਆਪਾਂ ਪੋਲੀਟੀਸ਼ੀਅਨਸ ਦੇ ਉੱਤੇ ਡਿਪੈਂਡ ਕਰਦੇ ਹਾਂ, ਡਿਜ਼ਾਸਟਰ ਥੋੜਾ ਜ਼ਿਆਦਾ ਹੁੰਦਾ। ਸੋ ਇਹਦੇ 'ਚ ਆਪਾਂ ਅੱਛਾ, ਇਹ ਜਿਹੜਾ ਗ੍ਰਾਫ ਤੁਸੀਂ ਦਿਖਾਇਆ ਸੀ, ਇਹਦੇ ਵਿੱਚ ਇਹ ਜਿਹੜੀ $200 ਮਹੀਨੇ ਦਾ ਇਹਦੇ ਵਿੱਚ ਐਡ ਕੀਤਾ ਸੀਗਾ, ਉਹਦੇ ਨਾਲ ਇੰਨਾ ਜਿਹੜਾ ਉਹ ਬਣਦਾ $200 ਪਰ ਮਹੀਨਾ, ਇਹ ਬੌਂਡ ਦੇ ਵਿੱਚ ਕੀਤਾ ਆ, ਇੰਡੈਕਸ ਫੰਡ 'ਚ ਕੀਤਾ, ਕਿੱਥੇ ਐਡ ਕੀਤਾ ਹੈ ਜਿਹਦੇ ਨਾਲ ਇਹ ਰਿਟਰਨ? ਜਨਰਲੀ ਕੀ ਹੁੰਦਾ ਕਿ ਤੁਹਾਡੇ ਜਦੋਂ ਤੁਸੀਂ ਕੋਈ ਵੀ ਆਪਣੇ ਇਨਵੈਸਟਰ ਕਰਦੇ, ਫਿਡੈਲਿਟੀ ਹੋ ਗਿਆ, ਤੁਹਾਡੇ ਚਾਰਲਸ ਸ਼ਵਾਬ ਹੋ ਗਿਆ, ਉਹਨਾਂ ਕੋਲ ਮਲਟੀਪਲ ਫੰਡਸ ਅਵੇਲੇਬਲ ਹੁੰਦੇ ਨੇ, ਤੁਸੀਂ ਉਹਨਾਂ ਕੋਲ ਆਪਸ਼ਨ ਕਰ ਲਓ, ਤੇ ਇੱਕ ਤਰ੍ਹਾਂ ਦਾ ਤੁਹਾਡਾ ਇੱਕ ਪੋਰਟਫੋਲੀਓ ਜਿਹੜਾ ਬਣਾਉਂਦੇ ਨੇ, ਜਿਹਦੇ ਉਸ ਸਾਰੇ ਫੰਡ ਜਿਹੜੇ ਨੇ ਹਮੇਸ਼ਾ ਰੋਟੇਟ ਕਰਦੇ ਰਹਿੰਦੇ ਨੇ। ਸੋ ਉਹਨਾਂ ਨੂੰ ਜੇ ਸ਼ਾਰਟ ਟਰਮ 'ਚ ਕਈਆਂ ਦਾ ਫਾਇਦਾ ਹੁੰਦਾ, ਕਈਆਂ ਦਾ ਨੁਕਸਾਨ ਹੁੰਦਾ, ਪਰ ਜਿਹੜਾ ਹਿਸਟੋਰੀਕਲੀ ਵੇਖਿਆ, ਜਿਹਨੇ ਇਹਨਾਂ ਦੇ ਮਲਟੀਪਲ ਜਿਹੜੇ ਫੰਡਸ ਨੇ, ਇੰਡੈਕਸ ਫੰਡ ਜਿੱਦਾਂ ਆਪਾਂ ਗੱਲ ਕੀਤੀ, ਇੰਡੈਕਸ ਫੰਡ 'ਚ ਆਪਾਂ ਜਦੋਂ ਵੀ ਇਨਵੈਸਟ ਕਰਦੇ ਹਾਂ, ਔਨ ਐਵਰੇਜ ਤੁਹਾਡਾ ਇਨਵੈਸਟਮੈਂਟ ਜਿਹੜਾ ਰਿਟਰਨ ਔਨ ਇਨਵੈਸਟਮੈਂਟ ਉਹ 8% ਆਉਂਦਾ। ਸੋ ਇਹ ਜਿਹੜੀ $200 ਵਿਦ 8% ਇਨਵੈਸਟਮੈਂਟ, ਰਿਟਰਨ ਔਨ ਇਨਵੈਸਟਮੈਂਟ ਦੇ ਨਾਲ ਇੰਨੇ ਪੈਸੇ ਬਣਦੇ ਨੇ ਓਵਰ ਨੈਕਸਟ। ਇਹਦੇ 'ਚ ਮੈਂ ਅਗਲੀ ਵਾਰ ਆਪਾਂ ਥੋੜਾ ਇੰਸ਼ੋਰੈਂਸ ਬਾਰੇ ਵੀ ਗੱਲ ਕਰਾਂਗੇ, ਕਿਉਂਕਿ ਕਈ ਐਸੀਆਂ ਇੰਸ਼ੋਰੈਂਸ ਨੇ ਜਿਹੜੀਆਂ ਗੁੱਡਸ ਨੇ ਜਾਂ ਬੈਡ, ਮਤਲਬ ਜਿਹਦੇ 'ਚ ਓਵਰਆਲ ਬੈਨੀਫਿਟ ਹੈ ਜਾਂ ਨਹੀਂ ਬੈਨੀਫਿਟ। ਪਰ ਰਾਈਟ ਨਾਓ ਆਈ ਥਿੰਕ ਜੇ ਆਪਾਂ ਸੇਵਿੰਗ ਦੀ ਗੱਲ ਕਰੀਏ ਤੇ ਵੀ ਸ਼ੁੱਡ ਸਟਾਰਟ ਸੇਵਿੰਗ, ਬਿਕੋਜ਼ ਬਗੈਰ ਸੇਵਿੰਗ ਤੋਂ, ਔਰ ਇੰਨਾ ਜ਼ਿਆਦਾ ਵੀ ਨਹੀਂ, ਆਈ ਥਿੰਕ ਇਟਸ ਮੋਰ ਅਬਾਊਟ ਐਟ ਦਾ, ਆਪਾਂ ਇਸ ਟਾਈਮ ਗੱਲ ਕਰੀਏ, ਇਟਸ ਮੋਰ ਅਬਾਊਟ ਯੂਅਰ, ਤੁਹਾਡੀ ਇੱਕ ਡਿਸਿਪਲਿਨ, ਉਹ ਜ਼ਰੂਰੀ ਹੈ ਬਜਾਏ ਦੇ, ਕਿਉਂਕਿ $200 ਅਫੋਰਡ ਕਰਨਾ ਮੋਸਟ ਕੇਸਿਸ ਦੇ ਅੱਜ ਦੀ ਡੇਟ ਦੇ ਵਿੱਚ ਇਟਸ ਨਾਟ ਵੈਰੀ ਡਿਫੀਕਲਟ, ਬਿਕੋਜ਼ ਚੀਜ਼ਾਂ ਵੈਸੇ ਬਹੁਤ ਮਹਿੰਗੀਆਂ ਹੋਈਆਂ ਪਈਆਂ ਨੇ, ਔਰ ਹੋ ਸਕਦਾ ਕਿਸੇ ਵਾਸਤੇ ਹੋਣ ਵੀ, ਪਰ ਚਲੋ ਜੇ ਤੁਸੀਂ ਨਹੀਂ ਵੀ ਕਰ ਸਕਦੇ, ਜਦੋਂ ਵੀ ਤੁਹਾਡੇ ਕੋਲ ਓਪਰਚੁਨਿਟੀ ਮਿਲਦੀ ਹੈ, ਯੂ ਟਰਾਈ ਟੂ ਇਨਵੈਸਟ। ਜਿੱਦਾਂ ਮੈਂ ਕਹਿਣਾ ਕਿ ਉਹਦੇ 'ਚ ਭਾਵੇਂ ਰੌਥ ਆਈਰਾ 'ਚ ਕਰ ਲਓ, ਕਿਉਂਕਿ ਜੇ ਰੌਥ ਆਈਰਾ 'ਚ ਕਰ ਲਓ ਜਾਂ ਆਈਰਾ 'ਚ ਕਰ ਲਓ, ਉਹ ਪੈਸੇ ਨੇ, ਉਹ ਜਿਹੜੀਆਂ ਕੋਈ ਕੰਪਨੀਆਂ ਨੇ, ਫਿਡੈਲਿਟੀ ਵਰਗੀਆਂ ਜਿੰਨੀਆਂ ਵੀ ਹੈਗੀਆਂ ਨੇ, ਤੁਹਾਡੇ ਬ੍ਰੋਕਰ ਹੈਗੇ ਨੇ, ਉਹ ਅੱਗੇ ਜਾ ਕੇ ਫੰਡ ਚਲਾ ਕੇ ਉਹਦੇ ਉੱਤੇ ਓਵਰਆਲ ਜਿਹੜਾ ਉਹ ਇਨਵੈਸਟਮੈਂਟ ਜਿਹੜੀਆਂ ਨੇ, ਦੈਨ ਉਹ ਇੰਡੈਕਸ ਫੰਡਸ ਦੇ ਵਿੱਚ ਲਾਉਂਦੇ ਰਹਿੰਦੇ ਆ, ਉਹ ਐਗਜ਼ੈਕਟਲੀ ਉਹਦੇ ਉੱਤੋਂ ਫਿਰ ਤੁਹਾਨੂੰ ਓਵਰਆਲ ਅਕਸਰ ਜਦੋਂ ਸਟਾਕਸ ਦਾ ਰੌਲਾ ਪਾਉਂਦਾ ਹੈ, ਅਕਸਰ ਆਪਾਂ 401k ਦਾ ਬਹੁਤ ਰੌਲਾ ਸੁਣਦੇ ਆ ਵੀ ਉਹ ਕਿਸੇ ਦਾ ਕਹਿੰਦੇ ਜੀ ਆਹ ਤਾਂ ਤੁਹਾਡੀ ਹੁਣ 401k ਖਤਮ ਹੋ ਗਈ ਹੈ, ਬੇਸਿਕਲੀ ਉਹ ਰਿਟਾਇਰਮੈਂਟ ਪਲੈਨਿੰਗ ਹੀ ਆ। ਬਿਲਕੁਲ। ਸੋ 401k ਡਿਫਰੈਂਟ ਪਲੈਨਿੰਗ ਹੈ, ਉਹ 'ਚ ਤੁਹਾਡੇ ਜਿਹੜੇ ਪੈਸੇ ਨੇ ਉਹ ਟੈਕਸ ਡੈਫਰਡ ਹੁੰਦੇ ਨੇ, ਤੁਹਾਡੇ ਉਹ 'ਚ ਟੈਕਸ, ਇੱਥੇ ਟੈਕਸ, ਉਹਦੇ 'ਚ ਵੀ, ਇਹਦੇ 'ਚ ਵੀ, ਔਰ ਆਈਰੇ ਦੇ ਵਿੱਚ ਵੀ ਟੈਕਸ ਡੈਫਰਡ ਹੁੰਦੀ ਹੈ। ਸੋ ਇਹਦੇ 'ਚ ਦੋ ਤਰੀਕੇ ਦੀ ਹੁੰਦੀ ਹੈ ਕੰਟਰੀਬਿਊਸ਼ਨ। ਇੱਕ ਤੇ ਕੀ ਹੁੰਦਾ ਕਿ ਤੁਸੀਂ ਜਿਹੜੇ ਪੈਸੇ ਪਾ ਸਕਦੇ ਹੋ ਹਰ ਸਾਲ,
ਜਿੰਨੇ ਵੀ ਤੁਸੀਂ ਪੈਸੇ ਪਾਉਂਦੇ ਹੋ ਉਹਦੇ ਤੇ ਤੁਹਾਨੂੰ ਟੈਕਸ ਨਹੀਂ ਪੇ ਕਰਨਾ ਪੈਂਦਾ ਫॉर ਨਾਓ। ਉਹ ਤੁਸੀਂ ਜਦੋਂ ਟੈਕਸ ਉਦੋਂ ਪੇ ਕਰਨਾ ਜਦੋਂ ਤੁਸੀਂ ਪੈਸੇ ਕਢਾਉਣੇ ਖੀਚ ਜਾ ਕੇ। ਔਰ ਠੀਕ ਹੈ। ਬਹੁਤ ਸਾਰੀ ਕੰਪਨੀਆਂ ਦੇ ਵਿੱਚ ਤੁਹਾਡਾ EMPLOYER ਵੀ ਕੰਟਰੀਬਿਊਟ ਕਰ ਦਿੰਦਾ ਕਿ ਜਿੰਨੇ ਵੀ EMPLOYER ਮੰਨ ਕਈ ਲਓ ਵਾਰੀ ਕਿ ਮੈਚ ਮੈਚਿੰਗ ਕਰ, ਹੁੰਦਾ ਆ, ਕਿਤੇ ਕੁਛ ਹੁੰਦਾ, ਇਦਾਂ ਦੀਆਂ ਗੱਲਾਂ ਸੁਣਦੇ ਕਈ ਆਪਾਂ। ਵਾਰ 50% ਮੈਚਿੰਗ ਹੁੰਦੀ, ਕਈ 100% ਮੈਚਿੰਗ ਹੁੰਦੀ ਹੈ, ਇਹ ਵੀ ਡਾਲਰ ਟੂ ਡਾਲਰ। ਫਿਰ ਕਈ ਵਾਰ ਡਿਫਰੈਂਟ ਟੀਅਰਸ ਹੁੰਦੇ ਨੇ ਕਿ ਪਹਿਲੇ 25% ਤੇ ਆਪਾਂ 100% ਕਰਾਂਗੇ, ਅਗਲੇ 25 ਤੇ ਆਪਾਂ 50 ਕਰਾਂਗੇ। ਸੋ ਦੈਟ ਜਿਸ ਬੰਦੇ ਨੂੰ ਵੀ ਜਿਸ ਆਪਸ਼ਨ ਮਿਲਦੀ ਪਈ ਜਿੱਥੇ ਤੁਹਾਡਾ EMPLOYER ਕੰਟਰੀਬਿਊਟ ਕਰਦਾ ਪਿਆ, ਸੋ ਯੂ ਸ਼ੁੱਡ ਡੂ ਦੈਟ, ਬਿਕੋਜ਼ ਪਹਿਲੇ ਦਿਨ ਤੋਂ ਹੀ ਤੁਹਾਡੇ ਮੰਨ ਲਓ ਕਿ ਤੁਹਾਡਾ EMPLOYER 100% ਕੰਟਰੀਬਿਊਟ ਕਰਦਾ। ਸੋ ਦ ਡੇ ਯੂ ਇਨਵੈਸਟ, ਨਾਟ ਓਨਲੀ ਯੂ ਆਰ ਸੇਵਿੰਗ ਮਨੀ ਔਨ ਦ ਟੈਕਸਿਸ ਐਟ ਦੈਟ ਪੁਆਇੰਟ, ਤੁਹਾਡੇ ਪੈਸੇ ਉਦੋਂ ਹੀ ਡਬਲ ਹੋ ਗਏ। ਮੰਨ ਲਓ ਕਿ ਮੈਂ $100 ਇਨਵੈਸਟ ਕੀਤਾ, 100 ਮੇਰੇ EMPLOYER ਨੇ ਪਾਇਆ ਤਾਂ ਮੇਰੇ 200 ਉਦੋਂ ਹੀ ਬਣ ਗਏ। ਸੋ ਯੂ ਸ਼ੁੱਡ ਆਲਵੇਜ਼ ਕੰਸੀਡਰ ਇਟਸ ਟੋਟਲੀ ਫ੍ਰੀ ਮਨੀ। ਇਹਨੂੰ ਜੇ ਆਪਾਂ ਥੋੜਾ ਜਿਹਾ ਹੋਰ ਇਲੈਬੋਰੇਟ ਕਰੀਏ, ਕਿਉਂਕਿ ਆਪਣੇ ਭਾਈਚਾਰੇ ਦੇ ਵਿੱਚ ਜਿੱਦਾਂ ਆਪਣੇ ਸਮਾਲ ਬਿਜ਼ਨਸ ਨੇ, ਓਨਰ ਆਪਰੇਟਰ ਨੇ, ਤੇ ਉਹ EMPLOYE ਵੀ ਆਪ ਨੇ, EMPLOYER ਵੀ ਆਪ ਨੇ। ਸੋ ਉਹਨਾਂ ਕੋਈ ਆਪਸ਼ਨ ਹੈਗੀਆਂ ਨੇ ਕਿ ਜਿਹਦੇ 'ਚ ਆਪਣਾ ਉਹ 401 ਖੋਲ ਕੇ ਤੇ ਆਪਣੇ ਪੈਸੇ ਆਪ ਕਰ ਲੈਣ, ਜਿਹਦੇ 'ਚ ਟੈਕਸ ਬੈਨੀਫਿਟ ਮਿਲ ਸਕਦੇ ਨੇ। ਸੋ ਇਹਨੂੰ ਆਪਾਂ ਦੁਬਾਰਾ ਇਹ 'ਚ ਡਿਲੀਟ ਕਰਾਂਗੇ। ਪਰ ਚਾਹੇ 401 ਹੈ, ਚਾਹੇ ਤੁਹਾਡੀ ਸੇਵਿੰਗਸ ਨੇ, ਚਾਹੇ ਤੁਸੀਂ ਬੌਂਡ 'ਚ ਕਰਦੇ ਪਏ ਹੋ, ਸੋ ਓਵਰਆਲ ਜਿਹੜੀ ਆਪਾਂ ਮੈਸੇਜ ਅੱਜ ਦੇਣਾ ਚਾਹੁੰਦੇ ਹਾਂ ਕਿ ਯੂ ਨੀਡ ਟੂ ਸਟਾਰਟ ਥਿੰਕਿੰਗ। ਚੀਜ਼ਾਂ ਜਿਹੜੀਆਂ ਨੇ ਖਰਾਬ ਹੋਣ ਲੱਗ ਪਈਆਂ, ਔਰ ਬੜੇ ਸਾਲਾਂ ਤੋਂ ਇਹ ਪਿਛਲੇ ਆਲਮੋਸਟ ਕਈ ਦਹਾਕਿਆਂ ਤੋਂ ਕਹਿੰਦੇ ਹਨ ਪੌਂਜੀ ਸਕੀਮ ਚੱਲਦੀ ਪਈ ਹੈ, ਸੋਸ਼ਲ ਸਿਕਿਉਰਿਟੀ ਨੇ ਇਫੈਕਟ ਹੋਣਾ, ਔਰ ਉਹਦੇ ਜਿਹੜੇ ਇੰਡੀਕੇਸ਼ਨਸ ਨੇ ਉਹ ਨਜ਼ਰ ਆਉਣੇ ਸ਼ੁਰੂ ਹੋ ਗਏ ਨੇ। ਔਰ ਜੇ ਨਾ ਵੀ ਆਉਣ, ਚੀਜ਼ਾਂ ਫਿਕਸ ਵੀ ਹੋ ਜਾਣ, ਇਹ ਜਿਹੜੇ ਤੁਹਾਡੇ ਕੋਲ ਪੈਸੇ ਨੇ ਆਉਣ ਵਾਲੇ ਨੇ, ਇਟਸ ਓਨਲੀ ਗੋਇੰਗ ਕੈਨ ਹੈਲਪ ਯੂ। ਇਹ ਤੁਹਾਡਾ ਕੋਈ ਨੈਗੇਟਿਵਲੀ ਇੰਪੈਕਟ ਨਹੀਂ ਕਰਦੇ। ਸੋ ਇਹ ਜਿਹੜੀਆਂ ਆਪਣੀ, ਔਰ ਇੰਨੀਆਂ ਜੇ ਆਪਾਂ ਪਹਿਲੇ ਤੁਸੀਂ 2 ਪ੍ਰੋਗਰਾਮ ਨਹੀਂ ਦੇਖੇ, ਇਹਨੂੰ ਦੇਖੋ। ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਪਲਾਨ ਕਰਕੇ, ਚੇਂਜ ਕਰਕੇ, ਉਹਨੂੰ ਆਪਾਂ ਆਉਣ ਵਾਲਾ ਫਿਊਚਰ ਵਿਦ ਨੈਕਸਟ 20 ਸਾਲ 25 ਸਾਲ ਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜੇ ਆਪਣੇ ਵਾਸਤੇ ਸੇਵ ਕਰ ਸਕਦੇ ਆ, ਐਂਡ ਦੈਟ ਵਿਲ ਗਿਵ ਯੂ ਪੀਸ ਆਫ ਮਾਈਂਡ। ਸੋ ਕੱਲਾ ਸੇਵਿੰਗ ਦੇ ਨਾਲ ਨਹੀਂ ਜਿਹੜਾ ਉਹ ਸਰਦਾ, ਸੋ ਇਟਸ ਬੈਟਰ ਹਾਊ ਟੂ ਕੰਪਾਊਂਡ ਇਟ, ਉਹ ਚੀਜ਼ ਦੇ ਉੱਤੇ ਫੋਕਸ ਜਿਹੜਾ ਉਹ ਕਰਨ ਦਾ ਲੋੜ ਆ। ਸੋ ਇੱਕ ਵਾਰੀ ਫੇਰ ਜੇ ਤੁਸੀਂ ਨਿਰਮਲ ਮਾਨ ਜੀ ਬਿਫੋਰ ਵੀ ਲੀਵ ਜੇ ਦੱਸਣਾ ਹੋਵੇ ਵੀ ਕਿਹੜੀਆਂ ਆਪਸ਼ਨਸ ਆ ਇਨਵੈਸਟਿੰਗ ਦੀਆਂ ਜਾਂ ਰਿਟਾਇਰਮੈਂਟ ਦੇ ਲਈ, ਉਹ ਇੱਕ ਵਾਰੀ ਮੋਟੀਆਂ ਜਿਹੜੀਆਂ ਇਹ ਕਨਸੈਪਟ ਆ ਉਹ ਥੋੜ੍ਹਾ ਦੱਸ ਦਿਓ, ਫਿਰ ਆਪਾਂ ਅਗਲੀ ਵਾਰ ਥੋੜ੍ਹਾ ਹੋਰ ਇਸ ਦੀ ਡੂੰਘਾਈ ਦੇ ਵਿੱਚ ਜਿਹੜਾ ਹੋ ਜਾਵਾਂਗੇ। ਬਿਲਕੁਲ, ਅਗਲੀ ਵਾਰ ਆਪਾਂ ਕੋਸ਼ਿਸ਼ ਕਰਾਂਗੇ। ਆਈ ਥਿੰਕ ਉਹ ਵੀ ਆਪਾਂ ਕਰਾਂਗੇ ਕਿੱਦਾਂ ਸੈਟਅਪ ਕਰਨਾ IRA ਜਾਂ ਉਹ ਸਾਰੀਆਂ ਚੀਜ਼ਾਂ, ਇੱਕ ਵਾਕ ਥਰੂ ਕਾਈਂਡ ਆਫ ਕਰਨ ਦੀ ਕੋਸ਼ਿਸ਼ ਤੁਸੀਂ ਕਰਿਓ, ਦੱਸਿਓ ਵੀ ਬੱਚਿਆਂ ਦੇ ਅਕਾਊਂਟ ਕਰਨੇ ਆ ਜਾਂ ਆਪਣੀ ਰਿਟਾਇਰਮੈਂਟ ਦੇ ਲਈ ਕਰਨੇ ਆ, ਵਿਚ ਇਜ਼ ਦੀ ਬੈਸਟ ਵੇ ਫਾਰਵਰਡ। ਉਹ ਥੋੜਾ ਵਾਕ ਥਰੂ ਜਿਹੜਾ ਉਸ ਦੇ ਵਿੱਚ ਉਹ ਕਰਵਾਇਓ, ਤੇ ਹੁਣ ਜਾਣ ਤੋਂ ਪਹਿਲਾਂ ਇੱਕ ਵਾਰੀ ਦੱਸ ਦਿਓ ਵੀ ਕੀ ਆਪਸ਼ਨਸ ਨੇ। ਬਿਲਕੁਲ ਜੀ, ਜਿੱਦਾਂ ਆਪਾਂ ਗੱਲ ਕੀਤੀ ਕਿ ਜੇ ਇਫ ਯੂ ਆਰ ਯੰਗ ਐਂਡ ਯੂ ਆਰ ਹਾਈ ਰਿਸਕ ਟੇਕਰ, ਕਿ ਤੁਸੀਂ ਫਟਾਫਟ ਵਾਂਟ ਟੂ ਮੇਕ ਮੋਰ ਮਨੀ, ਔਰ ਤੁਹਾਡੀ ਐਪੀਟਾਈਟ ਹੈਗੀ ਹੈ ਕਿ ਤੁਸੀਂ ਵੱਡਾ ਦਾਅ ਲਾ ਕੇ ਤੇ ਜਾਂ ਵੱਡਾ ਪੈਸਾ ਲੂਜ਼ ਕਰਨ ਨੂੰ ਵੀ ਤਿਆਰ ਹੋ ਤੇ ਵੱਡਾ ਪੈਸਾ ਬਣਾਉਣ ਨੂੰ ਵੀ ਤਿਆਰ ਹੋ। ਇਫ ਯੂ ਆਰ ਬਿਗ ਰਿਸਕ ਟੇਕਰ, ਸੋ ਇੰਡੈਕਸ ਫੰਡ, ਸਟਾਕ ਮਾਰਕੀਟ, ਹਾਈ ਰਿਸਕ ਹਾਈ ਰਿਵਾਰਡ, bond market, still decent reward and decent risk, CD low risk but ਤੁਹਾਡਾ ਪੈਸਾ ਫਸਿਆ ਰਹਿੰਦਾ। ਔਰ ਜੇ ਸਭ ਤੋਂ ਸੇਫ ਔਰ ਸਭ ਤੋਂ ਸੇਫੈਸਟ ਤਰੀਕਾ ਜੀ ਸੇਵਿੰਗ, ਜਿਹੜਾ ਆਪਣਾ ਸੇਵਿੰਗ ਅਕਾਊਂਟ ਹੁੰਦੇ ਹਨ, ਆਫ ਕੋਰਸ ਉਹਦੇ 'ਚ ਰਿਸਕ ਤੇ ਬਹੁਤ ਲੋ ਹੈ ਪਰ ਰਿਟਰਨ ਔਨ ਇਨਵੈਸਟਮੈਂਟ ਵੀ ਬਹੁਤ ਲੋ ਹੈ। ਪਰ ਕੋਸ਼ਿਸ਼ ਇਹ ਕਰੋ ਜੇ ਸੇਵਿੰਗ ਅਕਾਊਂਟ ਤੁਸੀਂ ਕਰਨੇ ਨੇ, ਬਹੁਤ ਸਾਰੇ ਆਨਲਾਈਨ ਆਪਸ਼ਨਸ ਨੇ, ਬੜੇ ਬੈਂਕ ਨੇ, ਮਾਰਕਸ ਹੋ ਗਿਆ ਜਾਂ ਅਮਰੀਕਨ ਐਕਸਪ੍ਰੈਸ ਬੈਂਕ ਹੈ, ਇੱਦਾਂ ਦੇ ਬੜੇ ਬੈਂਕ ਤੁਸੀਂ ਸਰਚ ਕਰੋਗੇ ਜਾ ਕੇ ਆਨਲਾਈਨ, ਐਕਸਿਸ ਬੈਂਕ ਨੇ, ਬੜੇ ਮਲਟੀਪਲ। ਆਮ ਨਾਟ ਟਰਾਈਂਗ ਟੂ ਇੰਡੋਰਸ ਐਨੀ ਬੈਂਕ, ਪਰ ਐਸੇ ਬੈਂਕ ਜਿਹੜੇ ਹੈਗੇ ਨੇ ਆਨਲਾਈਨ, ਉਹ ਤੁਹਾਨੂੰ ਤਕਰੀਬਨ ਐਨੀਵੇਅਰ 3.5% ਤੋਂ ਲੈ ਕੇ 4.5% ਦੇ ਵਿੱਚ ਤੁਹਾਨੂੰ ਜਿਹੜੇ ਹੈ ਉਹ ਪੈਸੇ ਦਿੰਦੇ ਨੇ। ਸੋ ਇਹਨਾਂ ਚੀਜ਼ਾਂ ਉੱਤੇ ਆਈ ਥਿੰਕ ਜਿਹਦੇ ਬਾਰੇ ਜ਼ਿਆਦਾ ਜਾਣਕਾਰੀ ਹੈ, ਤਾਂ ਆਈ ਥਿੰਕ ਤੁਸੀਂ ਪੰਜਾਬੀ ਰੇਡੀਓ USA ਨੂੰ ਰੀਚ ਕਰ ਲਓ, ਉਹ ਆਪਣੇ ਰਾਜ ਕਰਨ। ਇਹ ਆਪਾਂ ਉਹਨਾਂ ਪ੍ਰੋਗਰਾਮ ਦੇ ਉੱਤੇ ਦੁਬਾਰਾ ਫੋਕਸ ਕਰਕੇ ਆਪਾਂ ਉਹਨਾਂ 'ਤੇ ਪ੍ਰੋਗਰਾਮ ਪੇਸ਼ ਕਰ ਸਕਦੇ ਹਾਂ। ਪਰ ਰਾਈਟ ਨਾਓ ਦਿਸ ਇਜ਼ ਆਪਾਂ ਓਵਰਆਲ ਕਵਰ ਕੀਤਾ ਕਿੱਦਾਂ ਆਪਣਾ ਸੇਵਿੰਗ ਪਲੈਨਿੰਗ ਕਰੀਏ, ਬਜਟਿੰਗ ਕਰੀਏ, ਪੈਸੇ ਬਚਾਈਏ, ਆਪਣਾ ਜਿਹੜਾ ਡੈਟ ਆ ਨੂੰ ਘਟਾਈਏ, ਔਰ ਬਚੇ ਹੋਏ ਪੈਸਿਆਂ ਨੂੰ ਵਧਾ ਕੇ ਆਪਣਾ ਫਿਊਚਰ ਜਿਹੜਾ ਥੋੜਾ ਸਿਕਿਉਰ ਕਰੀਏ। ਬਿਲਕੁਲ ਸੋ ਨਹੀਂ, ਬਿਲਕੁਲ ਇਹ ਕੋਸ਼ਿਸ਼ ਕਰਨੀ ਜਿਹੜੀ ਉਹ ਚਾਹੀਦੀ ਆ। ਤੁਹਾਨੂੰ ਅਸੀਂ ਨਹੀਂ ਕਹਿ ਰਹੇ ਵੀ ਹੁਣੇ ਹੀ ਕਰੋ ਜਾਂ ਇੱਦਾਂ ਕਰੋ ਜਾਂ ਉੱਦਾਂ ਕਰੋ, ਇਹ ਇੱਕ ਇਨਫੋਰਮੇਸ਼ਨ ਆ, ਥਿੰਕ ਅਬਾਊਟ ਇਟ। ਜਿਹਦੇ 'ਤੇ ਵੀ ਤੁਹਾਨੂੰ ਭਰੋਸਾ ਹੈ ਉਹਦੇ ਨਾਲ ਗੱਲ ਕਰਕੇ ਦੈਨ
ਡੂ ਦ ਨੈਕਸਟ ਸਟੈਪ, ਉਹਦੇ ਵਿੱਚ ਫਿਰ ਅਗਲਾ ਸਟੈਪ ਜਿਹੜਾ ਉਹ ਤੁਸੀਂ ਚੱਕੋ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਨਿਰਮਲ ਮਾਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਬੜੀ ਮਿਹਰਬਾਨੀ। ਫਿਰ ਮਿਲਾਂਗੇ Thank ਆਪਾਂ you ਅਗਲੀ very ਵਾਰ much. ਮਾਰਕੀਟ ਪਲਸ ਦੇ ਇਹ ਜਿਹੜੀ ਸਪੈਸ਼ਲ ਮਿਨੀ ਸੀਰੀਜ਼ ਫਾਈਨੈਂਸ਼ੀਅਲ ਲਿਟਰੇਸੀ ਦੇ ਅਗਲੇ ਐਪੀਸੋਡ 'ਚ। ਉਦੋਂ ਤੱਕ ਲਈ ਲੈਣੇ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।